ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਲਖਵਿੰਦਰ ਵਡਾਲੀ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 24 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਦਿੱਤਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ, ਜਿਹੜੇ ਸਪੈਸ਼ਲ ਕੌਂਸਲ ਸੀਗੇ ਰੋਬਰਟ ਮਿਊਲਰ, ਅੱਜ ਉਹਨਾਂ ਦੀ ਜਿਹੜੀ ਆ ਹੀਅਰਿੰਗ ਉਹ ਵਾਸ਼ਿੰਗਟਨ DC ਦੇ ਵਿੱਚ ਚੱਲ ਰਹੀ ਆ। ਰਸ਼ੀਆ ਦੀ ਕਲੂਜ਼ਨ ਅਤੇ ਓਬਸਟਰਕਸ਼ਨ ਆਫ ਜਸਟਿਸ ਦੇ ਮੇਨ ਮੁੱਦੇ ਨੂੰ ਲੈ ਕੇ ਜਿਹੜੇ ਵੱਖ-ਵੱਖ ਲਾ ਮੇਕਰਸ ਹੈਗੇ ਆ, ਚਾਹੇ ਉਹ ਡੈਮੋਕਰੇਟ ਆ ਜਾਂ ਰਿਪਬਲਿਕਨਸ ਹੈਗੇ ਆ, ਹਾਊਸ ਜੁਡੀਸ਼ਰੀ ਕਮੇਟੀ ਦੇ ਜਿਹੜੇ ਮੈਂਬਰਸ ਹੈਗੇ ਆ ਅਤੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਦੋਨਾਂ ਹੀ ਜਿਹੜੇ ਕਮੇਟੀਜ਼ ਹੈਗੀਆਂ, ਉਹਨਾਂ ਦੇ ਮੈਂਬਰ ਉਹ ਰੋਬਰਟ ਮਿਲਰ ਨੂੰ ਵੱਖ-ਵੱਖ ਜਿਹੜੇ ਕੁਐਸਚਨ ਪੁੱਛ ਰਹੇ ਹੈਗੇ ਆ। ਸੋ ਇਹਦੇ ਵਿੱਚ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ, ਉਹਨਾਂ ਨੇ ਪਹਿਲਾਂ ਟਵੀਟ ਵੀ ਕੀਤਾ ਸੀ ਵੀ ਮੈਂ ਕੇਅਰ ਨਹੀਂ ਕਰਦਾ ਵੀ ਉਹ ਕੀ ਕਹਿਣਗੇ। ਫਿਰ ਵਿੱਚ ਉਹ ਕਹਿੰਦੇ ਵੀ ਥੋੜ੍ਹਾ ਬਹੁਤਾ ਮੈਂ ਦੇਖੂੰਗਾ ਵੀ ਕੀ ਬੋਲ ਰਹੇ ਹੈਗੇ ਆ। ਸੋ ਉੱਥੋਂ ਉਹ ਕਲੀਅਰ ਨਹੀਂ ਲੱਗ ਰਿਹਾ। ਪਰ ਜੇ ਉਹਨਾਂ ਦੀ ਜਿੰਨੀ ਕੁ ਹੁਣ ਤੱਕ ਹੀਅਰਿੰਗ ਹੋਈ ਆ, ਉਹਦੇ ਵਿੱਚੋਂ ਦੇਖਿਆ ਜਾਵੇ, ਕਹਿੰਦੇ ਵੀ ਰਿਪਬਲਿਕਨ ਵੀ ਜਿਹੜੇ ਡਿਸਅਪੁਆਇੰਟਡ ਹੋਏ ਆ ਅਤੇ ਡੈਮੋਕਰੇਟ ਵੀ ਜਿਹੜੇ ਆ ਉਹਨਾਂ ਦੀ ਹੀਅਰਿੰਗ ਤੋਂ ਡਿਸਅਪੁਆਇੰਟਡ ਹੋਏ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀ ਲਗਾਤਾਰ ਹੀਅਰਿੰਗ ਆ ਸਵੇਰੇ 8:30 ਵਜੇ ਉੱਥੋਂ ਦੀ ਈਸਟ ਕੋਸਟ ਟਾਈਮ ਦੇ ਮੁਤਾਬਕ ਜਿਹੜੀ ਆ ਉਹ ਸ਼ੁਰੂ ਹੋਈ ਸੀ। ਹੁਣ ਤੋਂ ਕੁਛ ਸਮਾਂ ਪਹਿਲਾਂ ਜਿਹੜੀ ਆ ਕਮੇਟੀ ਦੇ ਸਾਹਮਣੇ ਆ ਉਹ ਪੂਰੀ ਹੋਈ ਆ। ਸੋ ਕਾਫੀ ਇਸ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਆ ਉਹਨਾਂ ਨੇ ਪੁੱਛੀਆਂ। ਜਿਹੜੇ ਡੈਮੋਕਰੇਟਸ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਰਿਪਬਲਿਕਨਸ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੀ ਮਿਊਲਰ ਹੋਣਾ ਨੇ ਆਪਣੀ ਜਿਹੜੀ ਓਪਨਿੰਗ ਸਟੇਟਮੈਂਟ ਆ ਉਸ ਦੇ ਵਿੱਚ ਇਹ ਸਪਸ਼ਟ ਜਿਹੜਾ ਵਾਕ ਦਿੱਤਾ, ਕਹਿੰਦੇ ਵੀ ਮੈਂ ਆਪਣੇ ਕਾਰਜਕਾਲ ਦੇ ਦੌਰਾਨ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਵੀ ਕੀਤੀਆਂ ਅਤੇ ਬਹੁਤ ਸਾਰੇ ਜਿਹੜੇ ਥ੍ਰੈਟ ਆ ਉਹ ਵੀ ਦੇਖੇ ਆ। ਤਾਂ ਪਰ ਕਹਿੰਦੇ ਜਿਹੜਾ ਰਸ਼ੀਆ ਦੇ ਦੁਆਰਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ ਅਮਰੀਕਨ ਡੈਮੋਕ੍ਰੇਸੀ ਨੂੰ ਘਾਣ ਜਿਹੜੇ ਆ ਉਹ ਕਰਨ ਦੀ, ਉਹ ਇੱਕ ਬਹੁਤ ਵੱਡਾ ਇਸ ਟਾਈਮ ਥ੍ਰੈਟ ਹੈਗਾ ਆ। ਅਤੇ ਨਾਲ ਹੀ ਉਹਨਾਂ ਨੇ ਆਪਣੀ ਓਪਨਿੰਗ ਸਟੇਟਮੈਂਟ ਦੇ ਨਾਲ ਜਿਹੜੀ ਵੱਖ-ਵੱਖ ਗੱਲਾਂ ਬਾਤਾਂ ਹੋਈਆਂ ਉਸ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫਿਰ ਸਪਸ਼ਟ ਕੀਤਾ ਵੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਕਲੀਨ ਚਿੱਟ ਨਹੀਂ ਦਿੱਤੀ, ਟੋਟਲੀ ਐਗਜ਼ੋਨਰੇਟ ਜਿਹੜਾ ਆ ਉਹ ਨਹੀਂ ਕੀਤਾ। ਅਤੇ ਇਹ ਵੀ ਇਸ਼ਾਰਾ ਉਹਨਾਂ ਨੇ ਕੀਤਾ ਵੀ ਜੇ ਕੋਈ ਅੱਗੇ ਇਹ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਇੰਡਾਈਟ ਕੀਤਾ ਜਾ ਸਕਦਾ ਆ ਅਤੇ ਉਹ ਹੋ ਸਕਦਾ ਆ ਜਦੋਂ ਉਹ ਆਫਿਸ ਦੇ ਵਿੱਚ ਨਹੀਂ ਹੋਣਗੇ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਨੂੰ ਜਿਹੜੇ ਆ ਖਾਸ ਕਰਕੇ ਰਾਸ਼ਟਰਪਤੀ ਟਰੰਪ ਦੇ ਵਿਰੋਧੀ ਪਾਰਟੀ ਵਾਲੇ ਡੈਮੋਕਰੇਟਸ ਆ ਉਹ ਕਿਸ ਤਰੀਕੇ ਦੇ ਨਾਲ ਲੈਣਗੇ ਅਤੇ ਕੀ ਇਸ ਦੇ ਉੱਤੇ ਜਿਹੜਾ ਕੀਤਾ ਜਾਊਗਾ। ਅਤੇ ਕਹਿੰਦੇ ਕਾਫੀ ਇਹਨਾਂ ਦਾ ਕਹਿ ਸਕਦੇ ਹਾਂ ਵੀ ਜਿੱਦਾਂ ਇੱਦਾਂ ਆਏ ਸੀਗੇ ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਆ ਤਿਆਰੀ ਕਰਕੇ
ਕਿੱਦਾਂ ਦੇ ਸਵਾਲ ਪੁੱਛਣੇ, ਕਿਹੜੇ ਜਿਹੜੇ ਆ ਉਹਨਾਂ ਨੂੰ ਉਹ ਸਵਾਲ ਆ ਉਹ ਉਹਨਾਂ ਨੂੰ ਪੁੱਛਣੇ ਹੈਗੇ ਨੇ। ਸੋ ਜੁਡੀਸ਼ਰੀ ਕਮੇਟੀ ਦੇ ਜਿਹੜੇ ਚੇਅਰਮੈਨ ਜੈਰੀ ਨੈਡਲਰ, ਜਿਹੜੇ ਕਿ ਨਿਊਯਾਰਕ ਤੋਂ ਡੈਮੋਕ੍ਰੇਟ ਨੇ, ਉਹਨਾਂ ਨੇ ਜਿਹੜੀ ਆ ਇਸ ਦੀ ਕਹਿ ਲਓ ਵੀ ਪ੍ਰਧਾਨਗੀ ਇਸ ਪੂਰੇ ਦੀ ਜਿਹੜੀ ਉਹ ਕੀਤੀ ਆ। ਸੋ ਉਹ ਜਿਹੜੇ ਉਹ ਦੇਖਦੇ ਉਹਨਾਂ ਨੇ ਰਿਹਾ, ਉਹਨਾਂ ਨੇ ਵੱਖ-ਵੱਖ ਜਿਹੜੇ ਉਹਨਾਂ ਨੂੰ ਟਾਈਮ ਦਿੱਤਾ। ਪਹਿਲੋਂ ਕਹਿੰਦੇ ਵੀ 3 ਘੰਟੇ ਉਹਨਾਂ ਨੇ ਮਿੱਥਿਆ ਸੀਗਾ ਟਾਈਮ, ਪਰ ਉਸ ਤੋਂ ਜਿਹੜਾ ਟਾਈਮ ਆ ਉਹ ਉੱਤੇ ਚਲਾ ਗਿਆ ਸੀਗਾ, ਵਿੱਚ ਆਈ ਥਿੰਕ ਇੱਕ ਵਾਰੀ ਉਹਨਾਂ ਨੇ ਬ੍ਰੇਕ ਵੀ ਲਈ ਸੀ। ਸੋ ਜਿਹੜੀ ਰਾਸ਼ਟਰਪਤੀ ਟਰੰਪ ਨੇ ਕੁਝ ਸਮਾਂ ਪਹਿਲਾਂ ਇੱਕ ਵਾਰੀ ਟਵੀਟ ਵੀ ਜਿਹੜੀ ਉਹ ਕੀਤੀ ਸੀ ਵੀ ਮੈਨੂੰ ਇਹ ਰਿਪੋਰਟ ਟੋਟਲੀ ਐਗਜ਼ੋਨਰੇਟ ਕਰਦੀ ਆ। ਉਸ ਦੇ ਉੱਤੇ ਇੱਕ ਵਾਰੀ ਫਿਰ ਜਿਹੜੇ ਰੋਬਰਟ ਮਿਲਰ ਉਹਨਾਂ ਨੇ ਲੀਕ ਮਾਰੀ, ਉਹਨਾਂ ਨੇ ਕਿਹਾ ਵੀ ਇਹ ਗਲਤ ਗੱਲ ਆ, ਇਹ ਰਿਪੋਰਟ ਜਿਹੜੀ ਹੈ ਰਾਸ਼ਟਰਪਤੀ ਟਰੰਪ ਨੂੰ ਟੋਟਲੀ ਐਗਜ਼ੋਨਰੇਟ ਨਹੀਂ ਕਰਦੀ। ਹੁਣ ਗੱਲ ਇਹ ਆ ਵੀ ਜਿਹੜਾ ਆਫਿਸ ਹੈਗਾ ਜਿਹੜਾ ਕੌਂਸਲ ਦਾ, ਜਿਹੜਾ OLC ਲੀਗਲ ਕੌਂਸਲ ਦਾ, ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਆ ਉਹ ਇਹ ਆ ਵੀ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਜਿਹੜਾ ਇੰਡਾਈਟ ਆ ਉਹ ਇੱਕ ਹਿਸਾਬ ਦੇ ਨਾਲ ਨਹੀਂ ਕੀਤਾ ਜਾ ਸਕਦਾ। ਬਹੁਤ ਹੀ ਕੋਈ ਸਪੈਸ਼ਲ ਸਰਕਮਸਟਾਂਸ ਹੋਣ ਤਾਂ ਜਿਹੜਾ ਇੰਡਾਈਟ ਮੇ ਵੀ ਕੀਤਾ ਜਾ ਸਕਦਾ ਹੋਵੇ, ਪਰ ਉਸੇ ਚੀਜ਼ ਨੂੰ ਜਿਹੜਾ ਇਹਨਾਂ ਨੇ ਮੁੱਖ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਖਾਸ ਕਰਕੇ ਹਰਜੋਤ ਸਿੰਘ ਜੀ obstruction of justice ਦਾ ਜਿਹੜਾ ਮਸਲਾ ਜਿਹੜਾ ਹੈਗਾ ਆ ਉਸ ਨੂੰ ਲੈ ਕੇ ਉਹਨਾਂ ਨੇ ਇੰਡਾਈਟ ਜਿਹੜਾ ਉਹ ਨਹੀਂ ਸੀ ਕੀਤਾ। ਅਤੇ ਇਹੀ ਬਾਰ-ਬਾਰ ਜਿਹੜਾ ਆ ਡੈਮੋਕ੍ਰੇਟਸ ਆ ਉਹਨਾਂ ਦੇ ਮੂੰਹੋਂ ਅਖਵਾਉਣ ਦੀ ਕੋਸ਼ਿਸ਼ ਕਰ ਰਹੇ ਆ। ਅਤੇ ਉਹਨਾਂ ਦੇ ਜਿਹੜੇ ਹਰਜੋਤ ਸਿੰਘ ਜੀ ਕਾਫੀ ਹੀ ਜਿਹੜੇ ਜਵਾਬ ਆ ਉਹ ਇਸ ਤਰੀਕੇ ਦੇ ਨਾਲ ਸੀਗਾ, ਦੈਟ ਇਜ਼ ਕਰੈਕਟ, ਜੇ ਇਹ ਰਿਪੋਰਟ ਦੇ ਵਿੱਚ ਹੈਗਾ ਆ ਆਈ ਐਗਰੀ, ਜੇ ਇਸ ਰਿਪੋਰਟ ਦੇ ਵਿੱਚ ਇਹ ਗੱਲ ਹੈਗੀ ਆ, ਉਹ ਆਊਟ ਆਫ ਰਿਪੋਰਟ ਜਿਹੜੀ ਉਹ ਬਹੁਤੀ ਗੱਲ ਨਹੀਂ ਕਰ ਰਹੇ ਆ। ਡੈਮੋਕ੍ਰੇਟਸ ਜਿਹੜੇ ਉਹ ਚਾਹੁੰਦੇ ਸੀ ਵੀ ਕਿਤੇ ਨਾ ਕਿਤੇ ਉਹ ਵਿਲੀਅਮ ਬਾਰ ਹੋਣਾ ਨੇ ਜਿੱਦਾਂ ਦੀ ਆਪਣੀ ਇਸ ਰਿਪੋਰਟ ਦਾ ਜਿਹੜਾ ਵਿਸ਼ਲੇਸ਼ਣ ਕਰਕੇ 4 ਪੇਜਾਂ ਦੀ ਆਪਣੀ ਜਿਹੜੀ ਘੱਲੀ ਸੀਗੀ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਸੀ, ਵੀ ਉਸ ਦੇ ਉੱਤੇ ਵੀ ਕੋਈ ਟਿੱਪਣੀ ਕਰਨੀ ਜਾਂ ਹੋਰ ਜੋ ਉਹਨਾਂ ਨੇ ਆਊਟਸਾਈਡ ਰਿਪੋਰਟ, ਸਕੋਪ ਆਫ ਰਿਪੋਰਟ ਦੇ ਆਊਟਸਾਈਡ ਜਿਹੜੀਆਂ ਉਹ ਟਿੱਪਣੀਆਂ ਕਰਨ। ਪਰ ਰੋਬਰਟ ਮਿਲਰ ਨੇ ਪਹਿਲਾਂ ਹੀ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਇਹ ਅਜਿਹੀਆਂ ਗੱਲਾਂ ਦੇ ਉੱਤੇ ਜਿਹੜਾ ਆ ਉਹ ਇਨਕਾਰ ਕਰ ਦਿੱਤਾ ਸੀਗਾ। ਇਸ ਤਰੀਕੇ ਨਾਲ ਡੈਮੋਕ੍ਰੇਟਾਂ ਨੂੰ ਜਿਹੜਾ ਉਹ ਝਟਕਾ ਲੱਗਾ ਅਤੇ ਰਿਪਬਲਿਕਨਸ ਨੂੰ ਇਸ ਹਿਸਾਬ ਦੇ ਨਾਲ ਝਟਕਾ ਲੱਗਾ ਜਦ ਉਹਨਾਂ ਨੇ ਇਹ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਆਖਿਆ ਵੀ ਜਿਹੜੀ ਇਹ ਇੰਟੈਲੀਜੈਂਸ ਦੀ ਇਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਦਾ ਮਸਲਾ ਹੈ, ਕਿੱਥੋਂ ਜਿਹੜਾ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਵੀ ਮੈਂ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਆ ਉਹ ਨਹੀਂ ਕਰੂੰਗਾ। ਸੋ ਦੋਨੋਂ ਹੀ ਪਾਰਟੀਆਂ ਨੂੰ ਜਿਹੜੇ ਆ ਇਹ ਰੋਬਰਟ ਮਿਲਰ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਝਟਕਾ ਦਿੱਤਾ। ਜੋ ਲੱਭਣ ਆਏ ਸੀ ਲੱਗਦਾ ਉਹਨਾਂ ਨੂੰ ਉਹ ਪੂਰੀਆਂ ਚੀਜ਼ਾਂ ਲੱਭੀਆਂ ਨਹੀਂ। ਸੋ ਬਿਲਕੁਲ ਕਹਿੰਦੇ ਵੀ ਜਿਹੜੀ ਥੋੜ੍ਹੀ ਪਹਿਲਾਂ ਸਟਾਰਟ ਦੇ ਵਿੱਚ ਜਿਹੜੀ ਉਹਨਾਂ ਦੀ ਹੀਅਰਿੰਗ ਆ ਉਹ ਸ਼ੇਕੀ ਰਹੀ, ਕਿਉਂਕਿ ਜਿਹੜੇ ਡੈਮੋਕ੍ਰੇਟਸ ਆ ਉਹ ਸੋਚਦੇ ਸੀ ਭਈ ਜਿਹੜੇ ਮਿਲਰ ਆ ਉਹ ਜ਼ਰੂਰ ਜ਼ਿਆਦਾ ਇਨਫੋਰਮੇਸ਼ਨ ਦੇਣਗੇ ਜਿਹੜੀ ਉਹਨਾਂ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ਉਹ ਤੋਂ ਵੱਧ ਹੋਵੇ, ਪਰ ਉਹਨਾਂ ਨੂੰ ਡਿਸਪਾਇੰਟਮੈਂਟ ਮਿਲੀ। ਕਈ ਜਗ੍ਹਾ 'ਤੇ ਉਹਨਾਂ ਨੇ ਆਪਣੇ ਆਪ ਨੂੰ ਕੰਟਰਾਡਿਕਟ ਵੀ ਕੀਤਾ। ਡਗ ਕੌਲਿਨਜ਼ ਵੱਲੋਂ ਜਦੋਂ ਇੱਕ ਕੁਐਸਚਨ ਪੁੱਛਿਆ ਗਿਆ, ਜਿਹੜੇ ਕਿ ਰਿਪਬਲਿਕਨ ਮੈਂਬਰ ਹੈਗੇ ਕਮੇਟੀ ਦੇ, ਅਤੇ ਜਿਹੜੇ ਮਿਲਰ ਆ ਉਹਨਾਂ ਨੇ ਜਿਹੜਾ ਆਨਸਰ ਸੀਗਾ ਉਹ ਕਨਫਿਊਜ਼ਿੰਗ ਦਿੱਤਾ ਵੀ ਕਲੂਜ਼ਨ ਅਤੇ ਕੌਨਫੀਰੈਂਸੀ ਜਿਹੜੀ ਆ ਉਹ ਸੇਮ ਹੈ ਨਹੀਂ। ਅਤੇ ਇਸੇ ਤਰ੍ਹਾਂ ਜਿਹੜੇ ਆ ਕਹਿੰਦੇ ਵੀ ਉਹਨਾਂ ਨੂੰ ਕੁਐਸਚਨ ਸੁਣਨ ਦੇ ਵਿੱਚ, ਚਾਹੇ ਉਹ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਕਾਂਗਰਸਮੈਨ ਸੀ ਜਾਂ ਕਾਂਗਰਸ ਵੂਮਨ ਜਾਂ ਰਿਪਬਲਿਕਨ ਸੀਗੇ, ਉਹਨਾਂ ਵੱਲੋਂ ਕੁਐਸਚਨ ਸੁਣਨ 'ਚ ਵੀ ਜਿਹੜੀ ਤੰਗੀ ਆਉਂਦੀ ਰਹੀ। ਸੋ ਡੈਮੋਕ੍ਰੇਟ ਸੋਚਦੇ ਸੀ ਕੋਈ ਨਾ ਕੋਈ ਇਹਦੇ ਵਿੱਚੋਂ ਜਿਹੜਾ ਆਪਾਂ ਨੂੰ ਮਿਲ ਸਕਦਾ ਆ, ਪਰ ਹਜੇ ਤੱਕ ਜਿਹੜਾ ਇਹ ਕੁਛ ਨਹੀਂ ਹੋ ਸਕਿਆ। ਅਤੇ ਆਲਰੇਡੀ ਜਿਹੜੀ ਉਹਨਾਂ ਦੀ ਚੱਲ ਰਹੀ ਸੀ ਹੀਅਰਿੰਗ ਉਹ ਹੁਣ ਇਸ ਟਾਈਮ ਜਿਹੜੀ ਆ ਕਨਕਲੂਡ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਜਿਹੜੀ ਜੁਡੀਸ਼ਰੀ ਕਮੇਟੀ, ਹਾਊਸ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਤਾਂ ਜਿੱਦਾਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਜਿਹੜੀਆਂ ਆ ਉਹ ਆਖਦੇ ਰਹੇ ਨੇ ਅੱਧਾ ਕੁ ਸੱਚ ਅੱਧਾ ਕੁ ਝੂਠ ਜਿਹੜਾ ਆ, ਅਤੇ ਆਪਣੇ ਵੱਲੋਂ ਕਈ ਵਾਰੀ ਗੱਲਾਂ ਬਣਾ ਕੇ ਜਿਹੜਾ ਉਹ ਦੱਸਦੇ ਰਹੇ ਨੇ। ਉਸ ਨੂੰ ਵੀ ਜਿਹੜਾ ਆ ਮਿਊਲਰ ਨੇ ਜਿਹੜਾ ਟੋਟਲੀ ਇੱਕ ਹਿਸਾਬ ਦੇ ਨਾਲ ਨਿਗੇਟ ਕੀਤਾ, ਉਹਨਾਂ ਨੂੰ ਕੰਟਰਾਡਿਕਟ ਵੀ ਜਿਹੜਾ ਕੀਤਾ। ਜਿੱਦਾਂ ਡੋਨਲਡ ਟਰੰਪ ਹੁਣੀ ਪਹਿਲੋਂ ਵੀ ਜਿਹੜਾ ਕਹਿੰਦੇ ਰਹੇ ਸੀ ਕਿ ਟੋਟਲ ਐਗਜ਼ੋਨਰੇਸ਼ਨ ਆ ਜਿਹੜੀ ਉਸ ਨੂੰ ਲੈ ਕੇ, ਅਤੇ ਇਹ ਚੀਜ਼ਾਂ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਦੱਸਿਆ ਵੀ ਇਹ ਟੋਟਲੀ ਉਹ ਚੀਜ਼ ਉਹ ਕਹਿ ਰਹੇ ਆ ਟੋਟਲੀ ਗਲਤ ਹੈਗਾ ਆ। ਇੱਕ ਜਿਹੜੇ ਆ ਹਰਜੋਤ ਸਿੰਘ ਜੀ ਹਾਸਾ ਵੀ ਕਹਿੰਦੇ ਆ ਉਹ ਟੋਟਲੀ ਕਹਿੰਦੇ ਬੜੇ ਇੱਕ ਟਾਈਮ ਦੇ ਉੱਤੇ ਪੈ ਗਿਆ ਜਦ ਉਹਨਾਂ ਨੂੰ ਇੱਕ ਕਾਂਗਰਸ ਵੂਮਨ ਨੇ ਜਿਹੜਾ ਉਹ ਪੁੱਛਿਆ, ਹਾਈਪੋਥੈਟੀਕਲ ਕੁਐਸਚਨ ਪੁੱਛਿਆ ਵੀ ਜੇ ਕੋਈ ਇੱਦਾਂ ਝੂਠ ਬੋਲਦਾ ਆ
ਤਾਂ ਉਸ ਬੀਬੀ ਨੇ ਪੁੱਛਿਆ ਵੀ ਮੰਨ ਲਓ ਵੀ ਜੇ ਮੈਂ ਝੂਠ ਬੋਲਦੀ ਇਨਵੈਸਟੀਗੇਸ਼ਨ ਦੇ ਵਿੱਚ ਤੇ ਕੀ ਮੈਨੂੰ ਜੇਲ੍ਹ ਜਿਹੜੀ ਉਹ ਹੋ ਸਕਦੀ ਆ, ਤਾਂ ਉਹਨਾਂ ਨੇ ਕਿਹਾ ਯੈਸ, ਤੇ ਫਿਰ ਕਹਿੰਦਾ ਨੋ ਯਾ ਬਟ ਦਿਸ ਇਜ਼ ਕਾਂਗਰਸ। ਉਹਨਾਂ ਨੇ ਇਸ ਗੱਲੋਂ ਜਿਹੜਾ ਕਾਫੀ ਹਾਸਾ ਜਿਹੜਾ ਪਾਤਾ ਵੀ ਕਾਂਗਰਸ ਦੇ ਵਿੱਚ ਤਾਂ ਇੱਦਾਂ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਸ਼ੋਅ ਕੀਤਾ ਵੀ ਇੱਥੇ ਆ ਕੇ ਤਾਂ ਲੋਕ ਅਕਸਰ ਹੀ ਜਿਹੜਾ ਇੱਕ ਹਿਸਾਬ ਨਾਲ ਝੂਠ ਬੋਲ ਕੇ ਚਲੇ ਜਾਂਦੇ ਆ। ਤੇ ਕਹਿੰਦੇ ਉਦੋਂ ਕਾਫੀ ਜਿਹੜਾ ਮਾਹੌਲ ਜਿਹੜਾ ਪਹਿਲਾਂ ਤਣਾਅਪੂਰਨ ਬਣਿਆ ਸੀ, ਥੋੜ੍ਹਾ ਜਿਹਾ ਉੱਥੇ ਹਾਸਾ ਠੱਠਾ ਵੀ ਜਿਹੜਾ ਉੱਥੇ ਹੋ ਗਿਆ। ਸੋ ਪਰ ਉਹਨਾਂ ਨੇ ਕਾਫੀ ਜਿਹੜੇ ਆ ਬੜੇ ਲਿਮਿਟਿਡ ਜਿਹੜੇ ਜਵਾਬ ਦਿੱਤੇ ਆ, ਆਪਣੀ ਰਿਪੋਰਟ ਦੇ ਅਨੁਸਾਰ ਹੀ ਬਹੁਤੇ ਜਿਹੜੇ ਜਵਾਬ ਦੇਣ ਦੀ ਉੱਧਰ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਹੁਣ ਦੇਖੋ ਹਰ ਇੱਕ ਜਾਣੇ ਨੇ ਜਿਹੜੇ ਰਾਈਟ ਵਿੰਗ ਕੰਜ਼ਰਵੇਟਿਵ ਆ ਉਹਨਾਂ ਨੇ ਇਸ ਦੇ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ, ਆਪਣੇ ਜਿਹੜੇ ਦਰਸ਼ਕ ਉਹਨਾਂ ਦੇ ਹੋਣੇ ਆ ਜਾਂ ਸਪੋਰਟਰ ਉਹਨਾਂ ਨੂੰ ਦੱਸਣਾ ਹੈ, ਜਿਹੜੇ ਲੈਫਟ ਵਿੰਗ ਵਾਲੇ ਆ ਉਹਨਾਂ ਨੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੱਖਣਾ ਹੈ। ਹਰ ਇੱਕ ਨੇ ਆਪੋ ਆਪਣੀ ਗੱਲ ਜਿਹੜੀ ਇਸ ਦੇ ਵਿੱਚ ਚੁੱਕਣੀ ਆ। ਪਰ ਹਰਜੋਤ ਸਿੰਘ ਜੀ, ਇਹ ਇੱਕ ਸੰਵੇਦਨਸ਼ੀਲ ਮਸਲਾ ਇਸ ਲਈ ਆ ਵੀ ਜਿਹੜੇ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਇੱਕ ਦੋਸ਼ ਨੇ ਇੱਕ ਹਿਸਾਬ ਦੇ ਨਾਲ, ਵੀ ਉਹਨਾਂ ਨੇ ਜਿਹੜੀ ਅਬਸਟਰਕਸ਼ਨ ਆਫ ਜਸਟਿਸ, ਵੀ ਜਿਹੜੀ ਨਿਆਂ ਦੀ ਕਾਰਵਾਈ ਆ ਉਸ ਦੇ ਵਿੱਚ ਵਿਘਨ ਪਾਉਣ ਦੀ, ਉਸ ਦੇ ਵਿੱਚ ਉਸ ਨੂੰ ਰੋਕਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਇਹ ਬੜਾ ਮਸਲਾ ਜਿਹੜਾ ਗੰਭੀਰ ਆ। ਜੇ ਅੱਜ ਇੱਕ ਰਾਸ਼ਟਰਪਤੀ ਇੱਦਾਂ ਕਰ ਰਿਹਾ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਫਿਰ ਇਹ ਕੀ ਜਿਹੜਾ ਉਹ ਹੋ ਸਕਦਾ ਆ। ਸੋ ਇਹ ਕਾਫੀ ਇੱਕ ਗੰਭੀਰ ਮਸਲਾ ਆ। ਸੋ ਦੇਖਦੇ ਹਾਂ ਵੀ ਕੀ ਹੁੰਦਾ। ਪਰ ਅਫਸੋਸ ਵਾਲੀ ਗੱਲ ਇਹ ਹੋ ਚੁੱਕੀ ਹੈ, ਜਿਹੜੇ ਉਹਨਾਂ ਦੇ ਸਪੋਰਟਰ ਆ ਉਹ ਵੀ ਹੁਣ ਇਸ ਗੱਲ ਨੂੰ ਕੋਈ ਬਹੁਤੀ ਵੱਡੀ ਜਿਹੜੀ ਚੀਜ਼ ਆ ਉਹ ਨਹੀਂ ਸਮਝਦੇ। ਸ਼ਾਇਦ ਪਹਿਲੇ ਜ਼ਮਾਨਿਆਂ ਦੇ ਵਿੱਚ ਜੇ ਕੋਈ ਇੱਦਾਂ ਦੀ ਗੱਲ ਆਉਂਦੀ ਤਾਂ ਬਹੁਤ ਸਾਰੇ ਤਾਂ ਜਿਹੜੇ ਮੋਰਲੀ ਆਪ ਹੀ ਜਿਹੜੇ ਆ ਉਹ ਅਸਤੀਫਾ ਵੀ ਕਈ ਵਾਰੀ ਦੇ ਜਾਂਦੇ ਆ। ਪਰ ਇਹ ਡੋਨਲਡ ਟਰੰਪ ਆ, ਇਹ ਇੱਕ ਸੈਲੀਬ੍ਰਿਟੀ ਜਿਹੜਾ ਆ ਉਹ ਬਣਿਆ ਜਿਹੜਾ ਰਾਸ਼ਟਰਪਤੀ ਆ। ਇਸ ਦਾ ਸਭ ਨੂੰ ਹੀ ਪਤਾ ਵੀ ਇਸ ਦਾ ਮੋਰਲ ਐਥਿਕਸ ਜਿਹੜੇ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੇ ਰਹਿੰਦੇ ਆ, ਕਿੱਦਾਂ ਆਪਣੇ ਵਿਰੋਧੀਆਂ ਦੇ ਉੱਤੇ ਗਾਲੀ ਗਲੋਚ ਤੱਕ ਜਿਹੜਾ ਇਹ ਜਾਣ ਤੱਕ ਝਿਜਕਦੇ ਨਹੀਂ ਆ। ਸੋ ਇਹਨਾਂ ਤੋਂ ਉਮੀਦ ਘੱਟ ਹੀ ਆ ਵੀ ਇਹੋ ਜਿਹੇ ਮਸਲਿਆਂ ਦੇ ਵਿੱਚ ਉਹ ਕਿਤੇ ਰਿਜ਼ਾਈਨ ਵਾਲੇ ਪਾਸੇ ਨੂੰ ਸੋਚ ਵੀ ਸਕਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਯੂਕੇ ਤੋਂ ਆ ਰਹੀ ਆ, ਯੂਕੇ ਦੇ ਵਿੱਚ ਜਿਹੜੇ ਬੋਰਿਸ ਜੌਨਸਨ ਆ ਉਹ ਯੂਕੇ ਦੇ ਹੁਣ ਨਵੇਂ ਪ੍ਰਾਈਮ ਮਿਨਿਸਟਰ ਬਣ ਗਏ ਹੈਗੇ ਆ। ਅਤੇ ਉਹਨਾਂ ਨੇ ਜਿਹੜਾ ਡਾਊਨਿੰਗ ਸਟਰੀਟ ਹੈਗੀ ਆ ਉੱਥੇ ਬੋਲਦੇ ਹੋਏ ਕਿਹਾ ਵੀ ਯੂਰਪੀਅਨ ਜਿਹੜਾ ਯੂਕੇ ਆ ਉਹ ਯੂਰਪੀਅਨ ਯੂਨੀਅਨ ਤੋਂ 31 ਅਕਤੂਬਰ ਨੂੰ ਜਿਹੜਾ ਉਹ ਅਲੱਗ ਹੋ ਜਾਏਗਾ। ਕਹਿੰਦਾ ਨੋ ਇਫਸ ਨੋ ਵਟਸ, ਬਕ ਸਟਾਪ ਵਿਦ ਮੀ। ਸੋ ਇਹ ਟੋਟਲੀ ਉਹਨਾਂ ਨੇ ਕਲੀਅਰ ਕਰਤਾ ਵੀ ਹੁਣ ਆਪਾਂ ਬਿਲਕੁਲ ਜਿਹੜਾ ਆ ਯੂਰਪੀਅਨ ਯੂਨੀਅਨ ਤੋਂ ਅਲੱਗ ਹੋ ਜਾਵਾਂਗੇ। ਸੋ ਇਹਦੇ ਵਿੱਚ ਉਹਨਾਂ ਨੇ ਡਾਊਟਰਸ, ਡੂਮਸਟਰ, ਗਲੂਮਸਟਰ ਸਾਰੇ ਕਿਹਾ ਵੀ ਸਾਰੇ ਸੋਚਦੇ ਸੀ ਵੀ ਇਹ ਹੋ ਨਹੀਂ ਸਕਦਾ, ਪਰ ਇਹ ਹੋ ਗਿਆ ਆ। ਅਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਉਹਨਾਂ ਦੀ ਟੀਮ ਸੀਗੀ ਜਿਹੜੀ ਪੈਨੀ ਮੋਰਡੌਂਟ, ਲੀਆਮ ਫੌਕਸ, ਗ੍ਰੈਗ ਕਲਾਰਕ, ਉਹ ਸਾਰਿਆਂ ਨੂੰ ਜਿਹੜਾ ਸੈਕ ਕਰ ਦਿੱਤਾ ਗਿਆ, ਕੱਢ ਦਿੱਤਾ ਗਿਆ ਆ। ਬਿਲਕੁਲ 13 ਮਿੰਟ ਦੀ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਆ ਡਾਊਨਿੰਗ ਸਟਰੀਟ ਦੇ ਉੱਤੇ, ਅਤੇ ਕਾਫੀ ਜਿਹੜੀਆਂ ਉਹਨੀ ਡੋਮੈਸਟਿਕ ਜਿਹੜੇ ਉਹਨਾਂ ਦੇ ਏਜੰਡਾ ਹੈਗਾ, ਅਤੇ ਕਿਸ ਤਰ੍ਹਾਂ ਉਹਨਾਂ ਨੇ ਵਾਅਦਾ ਕੀਤਾ ਹੈਗਾ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਦੀ ਟੇਕ ਕੇਅਰ ਕਿਸ ਤਰ੍ਹਾਂ ਕਰਨੀ ਆ, ਅਤੇ ਉਹਦੇ ਉੱਤੇ ਜਿਹੜਾ ਉਹਨੇ ਡਿਸਕਸ ਕੀਤਾ। ਬਿਲਕੁਲ, ਅਜੇ ਬ੍ਰੈਕਸਿਟ ਹੋਇਆ ਨਹੀਂ ਆ ਅਤੇ ਬਹੁਤ ਸਾਰੇ ਇਹ ਵੀ ਕਿਆਸਰੀਆਂ ਲਾ ਸਕਦੇ, ਕਹਿੰਦੇ ਵੀ ਉਹਨਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਛੋਟੀ ਟਰਮ ਵਾਲਾ ਇੱਕ ਪ੍ਰਧਾਨ ਮੰਤਰੀ ਵੀ ਹੋ ਸਕਦਾ ਆ। ਮੈਜੋਰਟੀ ਇਹਨਾਂ ਦੇ ਕੋਲ ਨਹੀਂ ਹੈਗੀ ਪਾਰਲੀਮੈਂਟ ਦੇ ਵਿੱਚ, ਉੱਥੇ ਮੈਜੋਰਟੀ ਹੈ ਨਹੀਂ। ਇਹ ਨਹੀਂ ਹੁਣ ਪਤਾ ਵੀ ਬ੍ਰੈਕਸਿਟ ਇਹ ਗੱਲਾਂ ਦੇ ਨਾਲ ਕਿੱਦਾਂ ਜਿਹੜੇ ਉਹ ਲੈ ਆਉਣਗੇ। ਚਾਹੇ ਜਿੰਨੀ ਮਰਜ਼ੀ ਤੜਕਦੀ ਭੜਕਦੀ ਕਹਿੰਦੇ ਆ ਵੀ ਉਹ ਸਪੀਚ ਜਿਹੜੀ ਉਹ ਦੇ ਲੈਣ ਵੀ ਬਕ ਸਟਾਪਸ ਹੇਅਰ, ਪਰ ਇਨ ਦੀ ਐਂਡ ਤਾਂ ਪਾਰਲੀਮੈਂਟ ਨੇ ਉਹਨਾਂ ਦੀ ਨੇ ਅਪਰੂਵ ਜਿਹੜਾ ਉਹ ਕਰਨਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਸਕਾਟਲੈਂਡ ਵਾਲੇ ਵੱਖਰੇ ਜਿਹੜੇ ਆ ਇਸ ਚੀਜ਼ ਤੋਂ ਦੁਖੀ ਆ। ਇਹ ਤਾਂ ਉਹ ਗੱਲ ਹੋ ਗਈ ਵੀ ਭਾਰਤ ਵਾਲੇ ਕੁਛ ਚਾਹੁੰਦੇ ਆ ਅਤੇ ਪੰਜਾਬ ਵਾਲੇ ਜਿਹੜੇ ਉਹ ਕੁਛ ਚਾਹੁੰਦੇ ਆ। ਸਕਾਟਲੈਂਡ ਕਹਿੰਦੇ ਆ ਵੀ ਜਿਹਨੂੰ ਹੁਣ ਨਵਾਂ ਯੂਕੇ ਦਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਗਵਰਨ ਕਰੂਗਾ, ਤਕਰੀਬਨ 1.5 ਲੱਖ ਟੋਰੀ ਦੇ ਜਿਹੜੇ ਮੈਂਬਰਸ ਆ ਉਹਨਾਂ ਨੇ ਜਿਹੜਾ ਆ ਉਹ ਸਿਲੈਕਟ ਕੀਤਾ। ਅਤੇ ਉਹ ਸਕਾਟਲੈਂਡ ਵਾਲੇ ਕਹਿੰਦੇ ਵੀ ਇਹਦੇ ਵਿੱਚ 9,000 ਸਿਰਫ ਸਾਡੇ 'ਚ ਨੇ, 1.5 ਲੱਖ ਦੇ ਵਿੱਚ 1,60,000 ਤੋਂ ਸਿਰਫ 9,000 ਸਕਾਟਲੈਂਡ 'ਚ ਨੇ। ਅਤੇ ਸਕਾਟਲੈਂਡ ਦੇ ਵਿੱਚ ਕਹਿੰਦੇ ਪਿਛਲੇ 64 ਸਾਲਾਂ 'ਚ ਟੋਰੀ ਪਾਰਟੀ ਨੇ ਅੱਜ ਤੱਕ ਕੋਈ ਮੇਜਰ ਇਲੈਕਸ਼ਨ ਉੱਥੇ ਜਿਹੜੀ ਉਹ ਜਿੱਤੀ ਨਹੀਂ ਆ। 62% ਸਕਾਟਲੈਂਡ ਵਾਲੇ ਕਹਿੰਦੇ ਵੀ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਰਹਿਣਾ ਆ, ਪਰ ਕਿਉਂਕਿ ਹੁਣ ਇਹ ਬ੍ਰਿਟੇਨ ਦਾ ਇਹ ਹਿੱਸਾ ਹੋਣ ਕਰਕੇ ਜਿਹੜੀ ਉੱਥੇ ਦੀ ਸਰਕਾਰ ਆ ਉਹਦੇ ਹਿਸਾਬ ਦੇ ਨਾਲ ਉਹ ਓਵਰਆਲ ਰੈਫਰੈਂਡਮ ਦੇ ਵਿੱਚ
ਉਹਨਾਂ ਨੂੰ ਵੀ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲੋਂ ਵੱਖ ਹੋਣਾ ਜਿਹੜਾ ਉਹ ਪੈ ਰਿਹਾ ਆ। ਸੋ ਇਹ ਇੱਥੇ ਇੱਕ ਮਸਲਾ ਹੋਰ ਬਣਿਆ ਪਿਆ। ਆਇਰਲੈਂਡ ਵਾਲਾ ਮਸਲਾ ਜਿਹੜਾ ਪਹਿਲੋਂ ਹੀ ਜਿਹੜੀ ਸਾਬਕਾ ਰਹੀ ਪ੍ਰਧਾਨ ਮੰਤਰੀ ਥਰੀਸਾ ਮੇ, ਉਹਨਾਂ ਦੇ ਕੋਲੋਂ ਜਿਹੜਾ ਸੁਲਝ ਨਹੀਂ ਸੀ ਸਕਿਆ, ਉਹ ਵੀ ਬ੍ਰੈਕਸਿਟ ਦੇ ਜਿਹੜੇ ਇਸ ਕਰਕੇ ਕਿਉਂਕਿ ਵੀ ਉਹਨਾਂ ਨੂੰ ਕੋਈ ਨਦਰਨ ਆਇਰਲੈਂਡ ਅਤੇ ਜਿਹੜਾ ਆਇਰਲੈਂਡ ਆ ਉਹਦੇ ਦਰਮਿਆਨ ਜਿਹੜਾ ਬਾਰਡਰ ਆ ਉਹ ਇੱਕ ਨਵਾਂ ਜਿਹੜਾ ਉਹ ਬਣ ਜਾਂਦਾ ਸੀਗਾ। ਉਹ ਮਸਲਾ ਜਿਹੜੇ ਆ ਉਸੇ ਤਰੀਕੇ ਨਾਲ ਬਰਕਰਾਰ ਹੈਗਾ ਆ। ਹੁਣ ਡੀਲ ਜਾਂ ਨੋ ਡੀਲ ਕੀ ਜਿਹੜਾ ਉਹ ਬਣਦਾ ਇਹ ਦੇਖਣ ਵਾਲੀ ਗੱਲ ਰਹੂਗੀ। ਵੈਸੇ ਤਾਂ ਅਕਤੂਬਰ ਦਾ ਜਿਹੜੇ ਦਿਨ ਹਰਜੋਤ ਸਿੰਘ ਜੀ ਭੱਜੇ ਹੀ ਆ ਰਹੇ ਨੇ, ਟਾਈਮ ਇਹਨਾਂ ਦੇ ਕੋਲ ਬਹੁਤ ਘੱਟ ਆ ਅਤੇ ਕੰਮ ਜਿਹੜੇ ਆ ਕਾਫੀ ਕਸੂਤੇ ਜਿਹੜੇ ਇਹਨਾਂ ਦੇ ਉੱਥੇ UK ਦੇ ਵਿੱਚ ਫਸੇ ਪਏ ਆ ਉਹ ਕਰਨ ਵਾਲੇ ਆ। ਉਹਨਾਂ ਨੂੰ ਵੀ ਜਿਹੜਾ ਬੋਰਿਸ ਜੌਨਸਨ ਆ ਉਹਨਾਂ ਦਾ ਹੁਲੀਆ ਅਤੇ ਉਹਨਾਂ ਦੇ ਜਿਹੜਾ ਹੇਅਰ ਸਟਾਈਲ ਆ ਆਪਣੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਕਾਫੀ ਮਿਲਦਾ ਜੁਲਦਾ। ਸੋ ਉਹਨਾਂ ਨੂੰ UK ਦੇ ਟਰੰਪ ਕਹਿ ਕੇ ਵੀ ਕਾਫੀ ਵਾਰੀ ਜਿਹੜਾ ਉਹ ਬੁਲਾਇਆ ਜਾਂਦਾ ਆ। ਕਾਫੀ ਤੱਤੀਆਂ ਸਪੀਚਾਂ ਜਿਹੜੀਆਂ ਉਹ ਇੱਦਾਂ ਦੀਆਂ ਉਹ ਉੱਥੇ ਦਿੰਦਾ ਹੀ ਰਹਿੰਦਾ ਆ। ਸੋ ਸਿੱਖਾਂ ਨੂੰ ਹੁਣ ਇੱਕ ਪਾਸੇ ਜਿਹੜਾ ਉਹ ਵੀ ਨਜ਼ਰ ਰੱਖੀ ਬੈਠੇ ਆ ਵੀ ਕੀ ਬੋਰਿਸ ਜੌਨਸਨ ਥਰੀਸਾ ਮੇ ਨੇ ਤਾਂ ਕੁਛ ਉੱਥੇ ਕੰਮ ਨਹੀਂ ਕੀਤਾ ਜੱਗੀ ਜੌਲ ਜਿਹੜੇ ਮਸਲਿਆਂ ਦੇ ਵਿੱਚ। ਸੋ ਦੇਖਦੇ ਆ ਵੀ ਬੋਰਿਸ ਜੌਨਸਨ ਜਿਹੜੇ ਸਿੱਖ ਜਿਹੜੇ ਐਕਟਿਵਿਸਟ ਹੈਗੇ ਉੱਥੇ UK ਦੇ ਵਿੱਚ ਉਹਨਾਂ ਦੇ ਕੋਲੋਂ ਹੁਣ ਕੋਈ ਉਮੀਦ ਲਾਈ ਰੱਖੇ ਨੇ ਵੀ ਸ਼ਾਇਦ ਇਹੀ ਕੁਛ ਜੱਗੀ ਜੌਲ ਦੇ ਮਾਮਲੇ ਦੇ ਵਿੱਚ ਕੋਈ ਸਟੈਂਡ ਜਿਹੜਾ ਉਹ ਲੈ ਸਕਣ। ਸੋ ਕਾਫੀ ਜਿਹੜਾ ਉੱਥੇ ਜਿਹੜਾ ਤਾਣਾ ਬਾਣਾ ਬਹੁਤ ਉਲਝਿਆ ਪਿਆ। ਲੈਟਸ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ। ਕੁਈਨ ਐਲਿਜ਼ਾਬੈਥ II ਜਿਹੜੀ ਆ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਆ ਉਹ ਹੋਈ। ਕਹਿੰਦੇ ਅੱਧਾ ਘੰਟੇ ਉਹਨਾਂ ਨੇ ਉੱਥੇ ਉਹਨਾਂ ਦੇ ਨਾਲ ਗੱਲਬਾਤ ਆ ਉਹ ਕੀਤੀ। ਜਦ ਕਹਿੰਦੇ ਬਕਿੰਗਮ ਪੈਲੇਸ ਨੂੰ ਬੋਰਿਸ ਜੌਨਸਨ ਦਾ ਕਾਫਲਾ ਜਾ ਰਿਹਾ ਸੀ ਅਤੇ ਜਿਹੜੇ ਕਲਾਈਮੇਟ ਪ੍ਰੋਟੈਸਟਰ ਆ ਉਹਨਾਂ ਨੇ ਇੱਕ ਵਾਰੀ ਇਹਨਾਂ ਦੇ ਕਾਫਲੇ ਨੂੰ ਬਕਿੰਗਮ ਪੈਲੇਸ ਜਾਂਦਿਆਂ ਨੂੰ ਜਿਹੜਾ ਉਹ ਰੋਕ ਵੀ ਜਿਹੜਾ ਉਹ ਦਿੱਤਾ ਸੀਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਅਤੇ ਕੱਲ੍ਹ ਪਰਸੋਂ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਬਾਰੇ ਪਤਾ ਲੱਗਾ ਸੀ ਬੋਰਿਸ ਜੌਨਸਨ ਦੀ ਜਿਹੜੀ ਵਾਈਫ ਰਹਿ ਚੁੱਕੀ ਆ ਉਹ ਹਾਫ ਸਿੱਖ ਜਿਹੜੀ ਆ ਉਹ ਵੀ ਹੈਗੀ ਆ, ਪਰ ਹੁਣ ਉਹਨਾਂ ਦਾ ਜਿਹੜਾ ਛੱਡਾਈ ਆ ਜਿਹੜਾ ਆਲਮੋਸਟ ਤੈਅ ਆ ਅਤੇ ਉਹ ਆਪਣੀ ਜਿਹੜੀ ਨਵੀਂ ਪਾਰਟਨਰ ਕੈਰੀ ਸਾਈਮੰਡਸ ਉਸ ਦੇ ਨਾਲ ਹੀ ਉਹ ਹੁਣ ਘੁੰਮ ਰਿਹਾ ਹੈ। ਸੋ ਜੇ ਬੋਰਿਸ ਜੌਨਸਨ ਦੀ ਗੱਲ ਕਰਦੇ ਜਾਈਏ ਕਾਫੀ ਐਕਸਪੀਰੀਅੰਸਡ ਪੋਲੀਟੀਸ਼ੀਅਨ ਹੈਗੇ ਆ। ਪਹਿਲਾਂ ਉਹ ਕਹਿੰਦੇ ਵੀ ਜਰਨਲਿਸਟ ਵੀ ਰਹੇ ਆ ਅਤੇ ਉਹ ਤੋਂ ਬਾਅਦ ਉਹ ਲੰਡਨ ਦੇ ਮੇਅਰ ਵੀ ਕਾਫੀ ਚਿਰ ਰਹੇ ਹੈਗੇ ਆ। ਅਤੇ ਦੇਖੋ ਵੀ ਉਹਨਾਂ ਨੇ ਜਿਹੜੇ ਹੁਣ ਵਾਅਦੇ ਕੀਤੇ ਹੈਗੇ ਕਿੰਨੇ ਕੁ ਹੁੰਦੇ ਹੈਗੇ ਆ ਪੂਰੇ। ਪਰ ਜਿਹੜਾ ਉੱਥੇ ਦਾ ਮਾਹੌਲ ਆ ਉਹ ਉੱਥੇ ਵੀ ਜਿਹੜੀ ਕਾਫੀ ਪ੍ਰੋਬਲਮ ਚੱਲ ਰਹੀ, ਇਮੀਗ੍ਰੇਸ਼ਨ ਦੀ ਵੀ, ਅਨਪਲਾਈਮੈਂਟ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ UK ਦੇ ਵਿੱਚ। ਅਤੇ ਹੁਣ ਜਿਹੜਾ ਬ੍ਰੈਕਸਿਟ ਹੋਣਾ ਹੈਗਾ ਆ ਅਤੇ ਇਹ ਕਾਫੀ ਜਿਹੜੇ ਸਖਤ ਇਸ਼ੂ ਉੱਧਰ ਈਰਾਨ ਦੇ ਨਾਲ ਪੰਗਾ ਪਿਆ ਆ। ਈਰਾਨ ਵਾਲਿਆਂ ਨੇ ਉਹਨਾਂ ਦਾ ਇੱਕ ਸ਼ਿਪ ਜਿਹੜਾ ਫੜਿਆ ਹੋਇਆ ਹੈਗਾ। ਸੋ ਦੇਖੋ US ਦੇ ਨਾਲ ਰਲ ਕੇ ਕਿੰਨਾ ਕੁ ਜਿਹੜਾ ਆ ਉਹ ਅੱਗੇ ਲੈ ਕੇ ਜਾਣਗੇ। ਜੀ ਕਾਫੀ ਜਿਹੜਾ ਉਹ ਨਾਜ਼ੁਕ ਸਥਿਤੀ 'ਚੋਂ ਇਸ ਟਾਈਮ ਕਹਿ ਸਕਦੇ ਹਾਂ ਵੀ ਇੰਗਲੈਂਡ ਲੰਘ ਰਿਹਾ ਆ, ਬ੍ਰਿਟੇਨ ਲੰਘ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਪੁਰਤੋ ਰੀਕੋ ਦਾ ਜਿਹੜਾ ਗਵਰਨਰ ਰਿਕਾਰਡੋ ਰੋਜ਼ੈਲੋ ਜਿਸ ਦੇ ਖਿਲਾਫ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਹਜ਼ਾਰਾਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਸੜਕਾਂ 'ਤੇ ਉਤਰ ਕੇ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਆ। ਉਸਨੇ ਬੀਤੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਜਾਰੀ ਕੀਤੀ ਸੀ ਵੀ ਮੈਂ ਅਗਲੀ ਦੀ ਰੀ-ਇਲੈਕਸ਼ਨ ਜਿਹੜੀ ਉਹ ਸੀਕ ਨਹੀਂ ਕਰ ਰਿਹਾ, ਵੀ ਦੁਬਾਰਾ ਇਸ ਅਹੁਦੇ ਦੇ ਲਈ ਨਹੀਂ ਇਲੈਕਸ਼ਨ ਲੜੂੰਗਾ। ਪਰ ਕਹਿੰਦੇ ਪ੍ਰੈਸ਼ਰ ਉਸ ਦੇ ਉੱਤੇ ਕਾਫੀ ਜ਼ਿਆਦਾ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਸ ਦੀਆਂ ਜਿਹੜੀਆਂ ਆ ਮਾੜੀਆਂ ਗੱਲਾਂ ਵਲਗਰ ਮੀਨ ਸਕ੍ਰਿਪਟਡ ਜਿਹੜੇ ਟੈਕਸਟ ਜਿਹੜੇ ਸੀਗੇ ਉਹ ਕਨਵਰਸੇਸ਼ਨਸ ਆ ਉਹ ਬਾਹਰ ਆ ਗਈਆਂ ਸੀ, ਜਨਤਕ ਜਿਹੜੀਆਂ ਹੋ ਗਈਆਂ, ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਇਸ ਦੇ ਖਿਲਾਫ ਕਾਫੀ ਪ੍ਰਦਰਸ਼ਨ ਕਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਸੀ। ਭੈੜੀਆਂ ਗੱਲਾਂ, ਗੰਦੀਆਂ ਗੱਲਾਂ ਜਿਹੜੇ ਖਾਸ ਕਰਕੇ ਹੋਮੋਫੋਬਿਕ ਅਤੇ ਹੋਰ ਜਿਹੜੇ ਰੇਸ਼ੀਅਲ ਤਰੀਕੇ ਦੇ ਨਾਲ ਜਿਹੜੀਆਂ ਇਸਨੇ ਹੋਰ ਮਾਈਨੋਰਟੀਜ਼ ਦੇ ਬਾਰੇ ਜਿਹੜੀਆਂ ਲਿਖੀਆਂ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਵਿਵਾਦ ਪਿਆ ਅਤੇ ਹੁਣ ਇਹ ਕਿਹਾ ਜਾ ਰਿਹਾ ਵੀ ਸ਼ਾਇਦ ਉਹ ਜਲਦ ਹੀ ਰਿਜ਼ਾਈਨ ਕਰ ਜਾਵੇਗਾ। ਸੋ ਅੱਜ ਜਿਹੜੇ ਲੋਕ ਆ ਪ੍ਰੋਟੈਸਟਰ ਆ ਉਸ ਦੇ ਰਿਜ਼ਾਈਨ ਦੀ ਉਮੀਦ ਜਿਹੜੀ ਉਹ ਲਾਈ ਬੈਠੇ ਆ। ਪ੍ਰੈਸ਼ਰ ਉਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਬਣ ਚੁੱਕਾ ਹੋਇਆ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਜਿਹੜਾ ਉਹ ਹੋਵੇਗਾ। ਉੱਧਰ ਜੱਜ ਨੇ ਕਹਿੰਦੇ ਆ ਵੀ ਇਸ ਦੇ ਖਿਲਾਫ ਜਿਹੜੇ ਸਰਚ ਵਾਰੰਟ ਆ ਕੱਲ੍ਹ ਜਿਹੜੇ ਆ ਉਹ ਇਸ਼ੂ ਕਰ ਦਿੱਤੇ ਸੀਗੇ ਵੀ ਸੈੱਲ ਫੋਨਸ ਜਿਹੜੇ ਗੌਰਮੈਂਟ ਅਫੀਸ਼ੀਅਲਸ ਦੇ ਆ ਜਿਹੜਾ ਇਹ 2 ਵੀਕ ਦਾ ਜਿਹੜਾ ਉੱਥੇ ਸਕੈਂਡਲ ਵੀ ਇੱਕ ਜਿਹੜਾ ਹੋਇਆ ਸੀ ਵੀ ਉਸ ਦੇ ਬਾਬਤ, ਅਤੇ ਉਹਦੇ ਕਰਕੇ ਕਹਿੰਦੇ ਰੈਸਿਗਨੇਸ਼ਨਸ ਅਤੇ ਕਈ ਕੁਛ ਜਿਹੜਾ ਉੱਥੇ ਆ ਸਕਦਾ, ਹੋ ਸਕਦਾ ਕਈਆਂ ਦੇ ਉੱਤੇ ਜਿਹੜੇ ਕ੍ਰਿਮੀਨਲ ਚਾਰਜਿਸ ਆ ਉਹ ਵੀ ਲੱਗ ਜਾਣ।
ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ ਇੱਕ ਫੈਡਰਲ ਜੱਜ ਨੇ ਜਿਹੜਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਆ, ਖਾਸ ਕਰਕੇ ਜਿਹੜਾ ਪੋਲੀਟੀਕਲ ਅਸਾਈਲਮ ਦੇ ਕੇਸਿਸ ਵਾਲਾ, ਵੀ ਜੇ ਸੈਂਟਰਲ ਅਮਰੀਕਨ ਮੁਲਕਾਂ ਤੋਂ ਕੋਈ ਵੀ ਬੰਦਾ ਇਲੀਗਲੀ USA 'ਚ ਐਂਟਰ ਹੁੰਦਾ ਤੇ ਉਹ ਪੋਲੀਟੀਕਲ ਅਸਾਈਲਮ ਨਹੀਂ ਲੈ ਸਕਦਾ, ਕਿਉਂਕਿ ਸਭ ਤੋਂ ਪਹਿਲਾਂ ਉਸ ਨੂੰ ਉਸ ਮੁਲਕ ਦੇ ਵਿੱਚ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਪੈਣਾ ਜਿੱਥੋਂ ਦੀ ਉਹ ਲੰਘ ਕੇ ਆਇਆ ਹੈਗਾ। ਸੋ ਅੱਜ US ਡਿਸਟ੍ਰਿਕਟ ਜੱਜ ਟਿਮਥੀ ਜੇ ਕੈਲੀ ਜਿਹੜੇ ਵਾਸ਼ਿੰਗਟਨ DC ਆ, ਉਹਨਾਂ ਨੇ ਇੱਕ ਜਿਹੜਾ ਰਿਕੁਐਸਟ ਸੀਗੀ ਕੁਛ ਕੁ ਗਰੁੱਪਸ ਵੱਲੋਂ ਜਿਹੜੀ ਕੀਤੀ ਗਈ ਸੀ, ਲਾ ਸੂਟ ਫਾਈਲ ਕੀਤਾ ਗਿਆ ਸੀ, ਉਹਨੂੰ ਡਿਨਾਈ ਕਰ ਦਿੱਤਾ। ਪਰ ਸੈਕਿੰਡ ਇੱਕ ਹੋਰ ਕੇਸ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਸੇਮ ਇੱਦਾਂ ਦਾ ਚੈਲੰਜ ਕੀਤਾ ਗਿਆ ਹੈਗਾ ACLU ਤੇ ਹੋਰ ਸਿਵਲ ਰਾਈਟਸ ਗਰੁੱਪਸ ਵੱਲੋਂ, ਜਿਹੜੀ ਫੈਡਰਲ ਜੱਜ ਸੈਨ ਫਰਾਂਸਿਸਕੋ ਦੇ ਵਿੱਚ, ਉਹਦੀ ਜਿਹੜੀ ਹੀਅਰਿੰਗ ਆ ਉਹ ਇਸ ਬੁੱਧਵਾਰ ਨੂੰ ਹੋਣੀ ਆ। ਸੋ ਉਹਦਾ ਜਿਹੜਾ ਆ ਬੁੱਧਵਾਰ ਤੋਂ ਬਾਅਦ ਪਤਾ ਲੱਗੇਗਾ। ਜਿਹੜਾ ਪਹਿਲਾ ਇਹ ਟੈਸਟ ਇਹ ਹੋਇਆ ਸੀ ਕਿਉਂਕਿ ਜੁਲਾਈ 15 ਨੂੰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਸੀ ਵੀ ਕੋਈ ਵੀ ਬੰਦਾ ਜਿਹੜਾ ਇਲੀਗਲੀ USA 'ਚ ਐਂਟਰ ਹੁੰਦਾ ਤੇ ਜੇ ਉਹ ਸਿੱਧਾ ਆਉਂਦਾ ਆ ਕੈਨੇਡਾ ਦੇ ਥਰੂ ਤਾਂ ਹੀ ਜਿਹੜਾ ਆ ਉਹ ਅਪਲਾਈ ਕਰ ਸਕਦਾ ਹੈਗਾ ਪੋਲੀਟੀਕਲ ਅਸਾਈਲਮ ਦਾ, ਨਹੀਂ ਤਾਂ ਜੇ ਉਹ ਮੈਕਸੀਕੋ ਥਰੂ ਆਉਂਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਕਸੀਕੋ 'ਚ ਅਪਲਾਈ ਕਰਨਾ ਪਊਗਾ। ਫਿਰ ਜੇ ਮੈਕਸੀਕੋ ਨਾ ਕਰਦਾ ਫਿਰ ਉਹ USA ਦੇ ਵਿੱਚ ਅਪਲਾਈ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਉੱਦਾਂ ਕਈ ਥਾਵਾਂ ਦੇ ਉੱਤੇ ਜਿਹੜੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਇਮੀਗ੍ਰੇਸ਼ਨ ਏਜੰਡਾ ਆ ਉਹ ਕੋਰਟਸ ਦੇ ਵਿੱਚ ਜਿਹੜਾ ਆ ਉਹ ਚੱਲ ਤਾਂ ਰਿਹਾ ਹੀ ਆ। ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਹਾਰ ਦਾ ਵੀ ਜਿਹੜਾ ਉੱਥੇ ਸਾਹਮਣਾ ਕਰਨਾ ਪਿਆ ਆ। ਜਿਹੜੇ ਜੱਜ ਦੇ ਤੁਸੀਂ ਹਰਜੋਤ ਸਿੰਘ ਦੀ ਗੱਲ ਕਰ ਰਹੇ ਸੀ, ਉਹ ਰਾਸ਼ਟਰਪਤੀ ਟਰੰਪ ਦੇ ਦੁਆਰਾ ਹੀ ਜਿਹੜੇ ਆ ਰਿਪਬਲਿਕਨ ਜੱਜ ਜਿਹੜੇ ਆ ਉਹ ਲਾਏ ਗਏ ਸੀ। ਸੋ ਉਮੀਦ ਇਹੀ ਸੀਗੀ ਵੀ ਉਹ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਣਗੇ। ਜਿੱਦਾਂ ਆਪਾਂ ਸੋਚ ਸਕਦੇ ਹਾਂ ਵੀ ਜਿਹੜੇ ਸੈਨ ਫਰਾਂਸਿਸਕੋ ਵਾਲੇ ਜਿਹੜੇ ਇੱਥੇ ਜੱਜ ਲਾਏ ਗਏ ਆ ਵੀ ਉਹ ਹੋ ਸਕਦਾ ਹੈ ਵੀ ਉਹ ਇਸ ਦੇ ਖਿਲਾਫ ਜਿਹੜਾ ਉਹ ਹੋ ਜਾਵੇ। ਸੋ ਕਈ ਥਾਵਾਂ ਦੇ ਉੱਤੇ ਜਿਹੜੇ ਇਸ ਟਾਈਮ ਅਸਾਈਲਮ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਪਾ ਆ ਉਹ ਚੱਲ ਰਿਹਾ ਆ। ਅਤੇ ਹਾਲ ਦੀ ਘੜੀ ਜਿਹੜਾ ਇਹ ਕਾਨੂੰਨ ਆ ਉਹ ਕਾਫੀ ਸਖਤ ਜਿਹੜਾ ਉਹ ਕੀਤਾ ਜਾ ਚੁੱਕਾ ਹੋਇਆ ਆ। ਸੁਪਰੀਮ ਕੋਰਟ ਕੀ ਇਸ ਦੇ ਵਿੱਚ ਕੋਈ ਬਾਅਦ ਦੇ ਵਿੱਚ ਸੁਣਵਾਈ ਲੈਣ ਦੇ ਲਈ ਰਾਜੀ ਹੋਣਗੇ ਜਾਂ ਨਹੀਂ ਹੋਣਗੇ, ਇਹ ਤਾਂ ਆਉਣ ਵਾਲਾ ਜਿਹੜਾ ਆ ਉਹ ਸਮਾਂ ਦੱਸੂਗਾ। ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜਾ ਆ ਬਾਰਡਰ ਕ੍ਰਾਈਸਿਸ ਨੂੰ ਦੇਖਦੇ ਹੋਏ ਨੈਸ਼ਨਲ ਐਮਰਜੈਂਸੀ ਘੋਸ਼ਿਤ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕੀਤੀ ਹੋਈ ਸੀ, ਜਿਸ ਦੇ ਚੱਲਦਿਆਂ ਕਈ ਜਿਹੜੇ ਫੰਡਸ ਆ, ਮਿਲਟਰੀ ਫੰਡਸ ਆ, ਉਹ ਬਾਰਡਰ ਵਾਲ ਬਣਾਉਣ ਦੇ ਲਈ ਡਾਇਵਰਟ ਜਿਹੜੇ ਆ ਉਹ ਕੀਤੇ ਜਾ ਚੁੱਕੇ ਹੋਏ ਆ। ਅਤੇ ਹੁਣ ਜਿਹੜੇ ਇਸ ਕੋਈ ਐਡਮਿਨਿਸਟ੍ਰੇਸ਼ਨ ਆ ਉਹ ਕਈ ਲੋਅਰ ਕੋਰਟਸ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਨੂੰ ਗੁਹਾਰ ਲਾ ਰਹੇ ਆ ਵੀ ਇਹ, ਕਿਉਂਕਿ ਉਸ ਦੇ ਉੱਤੇ ਵੀ ਜਿਹੜੀ ਫੰਡਿੰਗ ਦੇ ਉੱਤੇ ਵੀ ਰੋਕ ਲਾ ਦਿੱਤੀ ਗਈ ਸੀ ਇੱਕ ਲੋਅਰ ਕੋਰਟ ਦੇ ਦੁਆਰਾ, ਅਤੇ ਹੁਣ ਉਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਣ ਦੀ ਤਿਆਰੀ 'ਚ ਨੇ, ਉੱਥੇ ਗਏ ਹੋਏ ਨੇ ਵੀ ਇਹ ਇੱਕ ਐਮਰਜੈਂਸੀ ਸਟੇ ਜਿਹੜਾ ਆ ਉਸ ਦੇ ਉੱਤੇ ਲੋਅਰ ਕੋਰਟ ਦੇ ਉੱਤੇ ਜਿਹੜੀ ਉਹ ਲਾਈ ਜਾਵੇ ਤਾਂ ਜੋ ਇਹਨਾਂ ਦੀ ਬਾਰਡਰ ਵਾਲ ਦਾ ਕੰਮ ਆ ਉਹ ਜਿਹੜਾ ਚਾਲੂ ਰਵੇ ਅਤੇ ਪੈਂਟਾਗਨ ਦੇ ਕੋਲੋਂ ਜਿਹੜੇ ਡਾਲਰ ਇੱਧਰ ਨੂੰ ਡਾਇਵਰਟ ਕੀਤੇ ਹੋਏ ਆ ਵੀ ਉਹ ਉਸ ਪਾਸੇ ਵੱਲ ਨੂੰ ਜਿਹੜਾ ਉਹ ਲੱਗ ਸਕਣ। ਸੋ ਇਮੀਗ੍ਰੇਸ਼ਨ ਦਾ ਕਾਫੀ ਮਸਲੇ ਜਿਹੜੇ ਇਸ ਟਾਈਮ ਅਦਾਲਤਾਂ ਦੇ ਵਿੱਚ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਉਹ ਚੱਲ ਰਿਹਾ ਹੈ। ਅਟਾਰਨੀ ਜਨਰਲ ਵਿਲੀਅਮ ਬਾਰ ਜਿਹੜੇ ਆ ਉਹਨਾਂ ਨੇ ਪਿਛਲੇ ਹਫ਼ਤੇ ਇੱਕ ਸਟੇਟਮੈਂਟ ਇਸ਼ੂ ਕੀਤੀ ਸੀ ਭਈ ਜਿਹੜੇ ਲੋਕ ਸੱਚਮੁੱਚ ਹੀ ਕਿਸੇ ਤਰ੍ਹਾਂ ਦੇ ਜ਼ੁਲਮ ਦਾ ਆਪਣੇ ਸ਼ਹਿਰ ਦੇ ਵਿੱਚ, ਆਪਣੇ ਮੁਲਕ ਦੇ ਵਿੱਚ ਸ਼ਿਕਾਰ ਹੋ ਰਹੇ ਆ, ਉਹ ਜਦੋਂ ਉਸ ਮੁਲਕ ਨੂੰ ਛੱਡ ਕੇ ਕਿਸੇ ਜਿਹੜੀ ਫਸਟ ਸੇਫ ਪਲੇਸ ਜਿੱਥੇ ਆਉਂਦੇ ਆ, ਰੀਚ ਕਰਦੇ ਆ, ਉੱਥੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਚਾਹੀਦਾ, ਨਾ ਕਿ ਜਿਹੜਾ ਉਹਨਾਂ ਦਾ ਮੋਸਟ ਡਿਜ਼ਾਇਰੇਬਲ ਡੈਸਟੀਨੇਸ਼ਨ ਹੈਗਾ। ਸੋ ਉਹਨਾਂ ਨੇ ਦੱਸਿਆ ਸੀ ਵੀ ਅਸਾਈਲਮ ਜਿਹੜੇ ਕਲੇਮਸ ਹੈਗੇ ਉਹਨਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈਗਾ ਆ। ਜਸਟਿਸ ਡਿਪਾਰਟਮੈਂਟ ਨੇ ਜਿਹੜਾ ਡਾਟਾ ਸ਼ੋਅ ਕੀਤਾ ਆ ਉਹਨਾਂ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਵਿੱਚ ਕਹਿੰਦੇ ਪਈ ਬਹੁਤ ਜ਼ਿਆਦਾ ਵਾਧਾ ਪੋਲੀਟੀਕਲ ਅਸਾਈਲਮ ਦੇ ਕੇਸਿਸ ਦੇ ਵਿੱਚ ਹੋਇਆ ਆ। ਸਿਰਫ 20% ਜਿਹੜੇ ਸੈਂਟਰਲ ਅਮਰੀਕਨ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਗ੍ਰਾਂਟ ਕੀਤਾ ਜਾਂਦਾ ਆ। ਅਤੇ ਗਵਰਨਮੈਂਟ ਨੇ ਇਹ ਵੀ ਦੱਸਿਆ ਵੀ ਇਸ ਸਾਲ ਜਿਹੜੇ ਆ ਉਹ 7 ਮਹੀਨੇ ਹੋ ਗਏ ਹੈਗੇ ਆ, ਉਹਦੇ ਵਿੱਚ 5,24,446 ਜਿਹੜੇ ਆ ਨਾਨ ਮੈਕਸੀਕਨ ਬਾਰਡਰ ਜਿਹੜੇ ਕ੍ਰੋਸਰਸ ਆ ਉਹ ਇੱਧਰੋਂ ਫੜੇ ਗਏ ਹੈਗੇ ਆ। ਜੀ ਇੱਕ ਆਪਾਂ ਇੱਥੇ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਰਹੇਗਾ।
ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੇ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਨੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਂ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। Noor Mahal Jewelers, Sacramento, 2840 Del Paso Road, Suite 200, Sacramento। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ। ਉਸ ਤੋਂ ਪਹਿਲਾਂ ਦੱਸ ਜਾਈਏ ਵੀ ਅੱਜ 2 ਟੈਸਟੀਮੋਨੀਜ਼ ਜਿਹੜੀਆਂ ਹੋਣੀਆਂ ਆ, ਜਿਹੜੀ ਰੋਬਰਟ ਮਿਊਲਰ ਉਹਨਾਂ ਦੀ ਆਲਰੇਡੀ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜਿਹੜੀ ਟੈਸਟੀਮੋਨੀ ਹੋ ਚੁੱਕੀ ਆ। ਅਤੇ ਹੁਣ ਕੁਝ ਸਮੇਂ ਬਾਅਦ ਦੇ ਵਿੱਚ ਜਿਹੜੀ ਹਾਊਸ ਇੰਟੈਲੀਜੈਂਸ ਕਮੇਟੀ ਆ ਉਸ ਦੇ ਸਾਹਮਣੇ ਜਿਹੜੀ ਉਹ ਟੈਸਟੀਫਾਈ ਵੀ ਕਰਨ ਜਾ ਰਹੇ ਨੇ। ਸੋ ਬਹੁਤ ਸਾਰੇ ਲੋਕ ਜਿਹੜੇ ਐਨਾਲਿਸਟ ਉਹ ਦੇਖ ਰਹੇ ਸੀਗੇ ਵੀ ਇਹਨਾਂ ਦੇ ਜਿਹੜੇ ਜਵਾਬ ਕਈ ਜਿਹੜੇ ਤਸੱਲੀ ਬਖਸ਼ ਬਹੁਤੇ ਜਿਹੜੇ ਆ ਉਹ ਨਹੀਂ ਰਹੇ। ਉਹਨਾਂ ਦੇ ਕਹਿੰਦੇ ਜਿਹੜੀ ਕਾਰਜਸ਼ੈਲੀ ਸੀਗੀ ਉਸ ਦੇ ਉੱਤੇ ਵੀ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਚੁੱਕੇ ਗਏ ਸੀ, ਖਾਸ ਕਰਕੇ ਰਿਪਬਲਿਕਨਸ ਦੇ ਦੁਆਰਾ। ਪਰ ਕਹਿੰਦੇ ਉਹਨਾਂ ਨੂੰ ਜਿਹੜੇ ਸੰਤੁਸ਼ਟ ਜਵਾਬ ਕਿਤੇ ਨਾ ਕਿਤੇ ਉਹ ਨਹੀਂ ਦਿੱਤੇ। ਹੁਣੇ ਰਾਸ਼ਟਰਪਤੀ ਟਰੰਪ ਨੇ ਵੀ ਜਿਹੜਾ ਉਹ ਟਵੀਟ ਕੀਤਾ, ਕਹਿੰਦੇ ਵੀ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਵੀ ਕੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੇ ਇੰਪੀਡ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ, ਤਾਂ ਉਦੋਂ ਜਿਹੜੇ ਰੋਬਰਟ ਮਿਊਲਰ ਨੇ ਉੱਤਰ ਜਿਹੜਾ ਨਾ ਦੇ ਵਿੱਚ ਦਿੱਤਾ, ਨੋ। ਸੋ ਕਹਿੰਦੇ ਇੱਥੋਂ ਇਹੀ ਪਤਾ ਲੱਗਦਾ ਆ ਵੀ ਨੋ ਓਬਸਟਰਕਸ਼ਨ ਆਫ ਜਸਟਿਸ ਮੇਰੇ ਵੱਲੋਂ ਜਿਹੜੀ ਕਿਸੇ ਤਰੀਕੇ ਦੀ ਉਹ ਨਹੀਂ ਹੋਈ। ਪਰ ਜਿਹੜੇ ਉਹਨਾਂ ਨੇ ਆਪਣੀ ਓਪਨਿੰਗ ਸਟੇਟਮੈਂਟਸ ਦੇ ਵਿੱਚ ਹੋਰ ਗੱਲਾਂ ਬਾਤਾਂ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਵੀ ਇਹ ਜਿਹੜੀ ਰਿਪੋਰਟ ਆ ਰਾਸ਼ਟਰਪਤੀ ਟਰੰਪ ਨੂੰ ਐਗਜ਼ੋਨਰੇਟ ਜਿਹੜੀ ਉਹ ਨਹੀਂ ਕਰਤੀ। ਹੁਣ ਨਵੀਂ ਕਮੇਟੀ ਦੇ ਨਵੇਂ ਮੈਂਬਰ ਜਿਹੜੇ ਉੱਥੇ ਆਉਣਗੇ ਉਹ ਵੀ ਜਿਹੜੇ ਵੱਖ-ਵੱਖ ਤਰੀਕੇ ਦੇ ਜਿਹੜੇ ਸਵਾਲ ਜਵਾਬ ਆ ਉਹ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਰੋਬਰਟ ਮਿਊਲਰ ਪੂਰੇ ਦਿਨ ਦੀ ਇਸ ਜਿਹੜੇ ਟੈਸਟੀਫਾਈ ਉਹਨਾਂ ਨੇ ਕਰਨਾ ਹੈ ਉਸ ਦੇ ਵਿੱਚੋਂ ਥੱਕ ਟੁੱਟ ਕੇ ਕੁਛ ਅਜਿਹੀ ਗਲਤ ਨਹੀਂ ਜਿਹੜੀ ਉਹ ਕਰ ਦਿੰਦੇ, ਪਰ ਉਹ ਵੀ ਮਜ਼ੇ ਹੋਏ ਜਿਹੜੇ ਖਿਡਾਰੀ ਨੇ। ਇੱਕ ਖਿਡਾਰੀ ਇਸ ਲਈ ਕਹਿ ਰਹੇ ਆ ਵੀ ਇਹ ਗੇਮ ਬਹੁਤ ਔਖੀ ਆ, ਜਿਹੜਾ ਟੈਸਟੀਫਾਈ ਜਿਹੜਾ ਕਰਨਾ ਪ੍ਰੈਸ਼ਰ ਵੀ ਬਹੁਤ ਹੁੰਦਾ ਆ। ਅਤੇ ਨਾਲ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਜਦੋਂ ਪਤਾ ਵੀ ਨੈਸ਼ਨਲ ਲੈਵਲ ਦੇ ਉੱਤੇ ਇੰਨਾ ਜਿਹੜਾ ਸ਼ਿੱਦਤ ਦੇ ਨਾਲ ਦੇਖੀਆਂ ਜਾ ਰਹੀਆਂ, ਇਕੱਲੀਆਂ ਨੈਸ਼ਨਲ ਦੀ ਅੰਤਰਰਾਸ਼ਟਰੀ ਪੱਧਰ 'ਤੇ ਇਹ ਦੇਖੀਆਂ ਜਾ ਰਹੀਆਂ। ਸੋ ਬੜਾ ਸੋਚ ਸਮਝ ਕੇ ਜਿਹੜਾ ਉਹ ਜਵਾਬ ਉੱਥੇ ਦੇ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਭਈ US ਦੀ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀਆਂ 2 ਉਹਨਾਂ ਦੀਆਂ ਏਜੰਸੀਜ਼ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਅਤੇ CBP ਜਿਹੜੀ ਆ ਕਸਟਮ ਬਾਰਡਰ ਪੈਟਰੋਲ, ਉਹ ਤੁਹਾਨੂੰ ਅਰੈਸਟ ਨਹੀਂ ਕਰ ਸਕਦੇ ਜੇ ਤੁਸੀਂ US ਦੇ ਸਿਟੀਜ਼ਨ ਹੈਗੇ ਆ। ਪਰ ਇੱਕ ਇੱਦਾਂ ਦੀ ਐਗਜ਼ਾਮਪਲ ਆਈ ਹੈਗੀ ਆ ਭਈ ਟੈਕਸਸ ਬੌਰਨ ਜਿਹੜਾ ਇੱਕ US ਸਿਟੀਜ਼ਨ ਜਿਹੜਾ ਮੈਕਸੀਕਨ ਮੂਲ ਦਾ ਮੁੰਡਾ ਸੀ, ਉਸ ਨੂੰ 3 ਹਫ਼ਤੇ ਜਿਹੜਾ ਆ ਇਹਨਾਂ ਨੇ ਅਰੈਸਟ ਕਰਕੇ ਰੱਖ ਛੱਡਿਆ। ਫਰਾਂਸਿਸਕੋ ਐਰਵਿਨ ਗਲੇਸੀਆ 18 ਸਾਲਾਂ ਦਾ ਜਿਹੜਾ ਐਡਿਨਬਰਗ ਟੈਕਸਸ ਨੂੰ ਬਿਲੋਂਗ ਕਰਦਾ ਆ। ਉਹ ਮੈਕਸੀਕੋ ਗਿਆ ਸੀ ਅਤੇ ਜਦੋਂ ਉਹ ਵਾਪਸ ਆ ਰਿਹਾ ਸੀ ਅਤੇ ਉਹਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ। ਅਤੇ ਜਿਹੜੇ ਲਾਇਰਸ ਆ ਉਹ ਕਹਿੰਦੇ ਵੀ ਇਹ ਰੇਸ਼ੀਅਲ ਪ੍ਰੋਫਾਈਲਿੰਗ ਹੋਈ ਆ, ਜਦ ਕਿ ਉਸਨੇ ਕਿਹਾ ਵੀ ਮੈਂ ਸਿਟੀਜ਼ਨ ਆ, ਇੰਗਲਿਸ਼ ਬੋਲਦਾ ਸੀ, ਸਾਰਾ ਕੁਛ ਸੀ, ਪਰ ਸਿਰਫ ਉਹਦਾ ਜਿਹੜਾ ਫੇਸ ਦੇਖ ਕੇ ਅਤੇ ਉਹ ਸਪੈਨਿਸ਼ ਮੂਲ ਦਾ ਆ ਅਤੇ ਉਹਨੂੰ ਅਰੈਸਟ ਕਰ ਲਿਆ ਗਿਆ। ਉਹਦੇ ਕੋਲ ਜਿਹੜਾ ਆ ਉਸਨੇ ਆਪਣਾ ਟੈਕਸਸ ਦਾ ਬਰਥ ਸਰਟੀਫਿਕੇਟ, ਟੈਕਸਸ ਦੀ ID ਕਾਰਡ, ਸੋਸ਼ਲ ਸਿਕਿਉਰਿਟੀ ਕਾਰਡ, ਸਾਰਾ ਕੁਛ ਦਿੱਤੀ ਅਤੇ ਉਹਦੇ ਕੋਲ ਪਰ ਪਾਸਪੋਰਟ ਨਹੀਂ ਸੀ। ਅਤੇ 3 ਵੀਕ ਜਿਹੜੇ ਲੱਗੇ ਆਈਸ ਵਾਲਿਆਂ ਨੂੰ ਉਸ ਨੂੰ ਛੱਡਣ ਦੇ ਲਈ। ਜੀ ਬਿਲਕੁਲ, ਇਹ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਇੱਦਾਂ ਦੀਆਂ ਕਈ ਜਿਹੜੀਆਂ ਖਬਰਾਂ ਉਹ ਆ ਚੁੱਕੀਆਂ। ਇੱਥੋਂ ਤੱਕ ਵੀ ਜਿਹੜੇ ਆਰਮੀ ਮੈਂਬਰ ਆ, ਆਰਮੀ ਦੇ ਵਿੱਚ ਜਿਹੜੀ US ਆਰਮੀ ਦੇ ਵਿੱਚ ਵੀ ਸਰਵਿਸ ਕਰਕੇ ਆਏ ਆ, ਉਹਨਾਂ ਨੂੰ ਵੀ ਇਹ ਇਕੱਲਾ ਡਿਟੇਨ ਹੀ ਨਹੀਂ, ਕਈਆਂ ਨੂੰ ਤਾਂ ਇਹ ਜਿਹੜਾ ਡਿਪੋਰਟ ਵੀ ਕਰ ਚੁੱਕੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਫੈਡਰਲ ਟ੍ਰੇਡ ਕਮਿਸ਼ਨ ਨੇ ਆਪਣੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸੈਟਲਮੈਂਟ ਆ ਉਹ ਕੀਤੀ ਆ। ਇਹ ਸੰਬੰਧਿਤ ਹੈਗੀ ਆ ਫੇਸਬੁੱਕ ਦੇ ਨਾਲ। ਮਾਰਚ 2018 ਦੇ ਤੋਂ ਲੈ ਕੇ ਜਿਹੜੀ ਆ ਉਹ FTC ਵਾਲੇ ਫੈਡਰਲ ਟ੍ਰੇਡ ਕਮਿਸ਼ਨ ਵਾਲੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ। ਸਭ ਨੂੰ ਯਾਦ ਹੋਣਾ ਹੈ ਕੁਛ ਬਾਰੇ ਪਹਿਲਾਂ ਜਿਹੜੀ ਕੈਂਬਰਿਜ ਐਨਾਲਿਟਿਕਾ ਨਾਂ ਦੀ ਜਿਹੜੀ UK ਵਾਲੀ ਕੰਪਨੀ ਬੇਸਡ ਕੰਪਨੀ ਆ, ਉਹਨਾਂ ਨੇ ਫੇਸਬੁੱਕ ਦਾ ਜਿਹੜਾ ਡਾਟਾ ਆ ਉਸ ਨੂੰ ਯੂਜ਼ ਕਰਕੇ ਲੋਕਾਂ ਦਾ ਜਿਹੜਾ ਪੋਲੀਟੀਕਲ ਵਿਊ ਆ ਉਸ ਨੂੰ ਇੱਕ ਪਾਸਿਓਂ ਦੂਜੇ ਪਾਸੇ ਜਿਹੜਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੀ ਨਹੀਂ ਕੀਤੀ। ਉਸ ਦੇ ਵਿੱਚ ਉਹ ਕਾਮਯਾਬੀ ਜਿਹੜੇ ਰਹੇ ਅਤੇ ਤਕਰੀਬਨ 87 ਮਿਲੀਅਨ ਜਿਹੜੇ ਫੇਸਬੁੱਕ ਦੇ ਯੂਜ਼ਰ ਸੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਉਸ ਦੇ ਵਿੱਚ ਵਰਤੀ ਬਗੈਰ ਉਹਨਾਂ ਲੋਕਾਂ ਦੇ ਜਾਣੇ ਹੋਏ। ਸੋ ਫੈਡਰਲ ਟ੍ਰੇਡ ਕਮਿਸ਼ਨ ਕਹਿੰਦੇ ਆ ਉਹ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੇ $5 ਬਿਲੀਅਨ, ਸੋ ਪਹਿਲੀ ਵਾਰੀ ਹੋਇਆ ਵੀ ਕਿਸੇ ਟੈਕ ਕੰਪਨੀ ਨੂੰ
ਐਡਾ ਵੱਡਾ ਫਾਈਨ, ਐਡਾ ਵੱਡਾ ਜਿਹੜਾ ਜੁਰਮਾਨਾ FTC ਦੇ ਦੁਆਰਾ ਜਿਹੜਾ ਉਹ ਪਾਇਆ ਗਿਆ ਆ। $5 ਬਿਲੀਅਨ ਦੀ ਜਿਹੜੀ ਸੈਟਲਮੈਂਟ ਆ ਉਹ ਕਰਨੀ ਪਈ ਆ। ਇਸ ਦੇ ਚੱਲਦਿਆਂ ਉੱਦਾਂ ਕਹਿੰਦੇ ਵੀ ਫੇਸਬੁੱਕ ਦੇ ਸਟਾਕ ਦੇ ਉੱਤੇ ਕੋਈ ਬਹੁਤਾ ਜ਼ਿਆਦਾ ਅਸਰ ਤਾਂ ਨਹੀਂ ਪਿਆ, %0.5 ਜਿਹੜਾ ਆ ਉਹ ਡਾਊਨ ਗਿਆ। ਕੁੱਲ ਉਹਦੀ $576 ਬਿਲੀਅਨ ਦੀ ਜਿਹੜੀ ਕੁੱਲ ਕੀਮਤ ਫੇਸਬੁੱਕ ਦੀ, ਉਸ ਦੇ ਵਿੱਚ $1 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਓਵਰਆਲ ਜਿਹੜਾ ਉਹ ਦੇਖਿਆ ਗਿਆ ਆ। ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਜਿਹੜਾ FTC ਨੇ ਹੁਣ ਤੱਕ ਸਭ ਤੋਂ ਜ਼ਿਆਦਾ ਫਾਈਨ ਕਿਸੇ ਕੰਪਨੀ ਨੂੰ ਪਾਇਆ ਸੀਗਾ, ਉਹ 2012 ਦੇ ਵਿੱਚ ਗੂਗਲ ਕੰਪਨੀ ਨੂੰ $22 ਮਿਲੀਅਨ ਦਾ ਜਿਹੜਾ ਮਹਿਜ ਪਾਇਆ ਸੀ, ਅਤੇ ਇਸ ਤੋਂ ਕਈ ਗੁਣਾ ਜਿਹੜਾ ਉਹ ਵੱਧ ਹੈਗਾ ਆ। $5 ਬਿਲੀਅਨ ਦਾ ਜਿਹੜਾ ਫਾਈਨ ਆ ਉਹਨਾਂ ਨੇ ਫੇਸਬੁੱਕ ਨੂੰ ਪਾਇਆ ਆ। ਫੇਸਬੁੱਕ ਦਾ ਹਰਜੋਤ ਸਿੰਘ ਜੀ ਪਿਛਲੇ ਕਈ ਦਿਨਾਂ ਤੋਂ, ਪਿਛਲੇ ਕਈ ਚਿਰ ਤੋਂ ਹੁਣ ਇਹ ਵਿਵਾਦਾਂ ਦੇ ਵਿੱਚ ਹੀ ਲਗਾਤਾਰ ਘਿਰੀ ਆ। ਇਹਨਾਂ ਦੀ ਜਿਹੜੀ ਪ੍ਰਾਈਵੇਸੀ ਪਾਲਿਸੀ ਆ, ਜਿਸ ਨੂੰ ਆਪਣੇ 'ਚੋਂ ਕਿਸੇ ਨੇ ਵੀ ਜਿਹੜਾ ਆ ਉਹ ਨਹੀਂ ਪੜ੍ਹਿਆ ਹੋਣਾ, ਉਹ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਅਲਾਉ ਕਰਦੀ ਹੈ ਵੀ ਜਿਹੜੀਆਂ ਤੁਸੀਂ ਤਸਵੀਰਾਂ ਉੱਥੇ ਪਾਉਂਦੇ ਆ, ਜਿਹੜੀ ਤੁਹਾਡੀ ਹੋਰ ਇਨਫੋਰਮੇਸ਼ਨ ਆ, ਉਸ ਨੂੰ ਤੁਸੀਂ ਆਟੋਮੈਟਿਕਲੀ ਉਹਨਾਂ ਨੂੰ ਜਿਹੜਾ ਉੱਥੋਂ ਦੇ ਰਹੇ ਹੋ। ਇੱਥੋਂ ਤੱਕ ਵੀ ਜਿਹੜਾ ਫੇਸ਼ੀਅਲ ਰੈਕੋਗਨਾਈਜੇਸ਼ਨ ਦਾ ਸਿਸਟਮ ਜਿਹੜਾ ਉਹਨਾਂ ਨੇ ਖੁਦ ਤਿਆਰ ਕੀਤਾ ਹੋਇਆ ਆ, ਆਪਾਂ ਖੁਦ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਿੱਸਾ ਜਿਹੜਾ ਉਹ ਬਣ ਰਹੇ ਆ। ਸੋ ਵੈਸੇ ਤਾਂ ਬਹੁਤ ਸਾਰੇ ਲੋਕ ਫੇਸਬੁੱਕ ਤੋਂ ਹੁਣ ਕਿਨਾਰਾ ਜਿਹੜਾ ਆ ਉਹ ਕਰ ਰਹੇ ਨੇ, ਉਸ ਤੋਂ ਲਾਂਭੇ ਜਿਹੜਾ ਉਹ ਹੋ ਰਹੇ ਨੇ, ਪਰ ਫਿਰ ਵੀ ਇਹ ਲਗਾਤਾਰ ਆਪਣਾ ਜਿਹੜਾ ਬੇਸ ਆ ਉਸ ਨੂੰ ਵਧਾਉਣ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਆ। ਚਾਹੇ ਉਹ ਇੰਸਟਾਗ੍ਰਾਮ, WhatsApp, ਹੋਰ ਕਈ ਚੀਜ਼ਾਂ ਦੇ ਜ਼ਰੀਏ ਹਰ ਇੱਕ ਦੇ ਘਰਾਂ ਦੇ ਵਿੱਚ ਇੱਕ ਘੁਸਪੈਠ ਜਿਹੜਾ ਉਹ ਇੱਕ ਹਿਸਾਬ ਨਾਲ ਕਰ ਚੁੱਕੇ ਹੋਏ ਆ। ਇਹ ਜਿਹੜੀ FTC ਦੇ ਵਿੱਚ ਜਿਹੜੇ 5 ਜਾਣਿਆਂ ਦੀ ਜਿਹੜੀ ਕਮੇਟੀ ਆ, 2 ਦੇ ਮੁਕਾਬਲੇ 3 ਵੋਟਾਂ ਦੇ ਨਾਲ ਇਸ ਸੈਟਲਮੈਂਟ ਨੂੰ ਜਿਹੜੀ ਆ ਉਹ ਅਪਰੂਵ ਕੀਤਾ ਗਿਆ ਹੈਗਾ ਆ। ਸੋ 20 ਸਾਲਾਂ ਦੀ ਜਿਹੜੀ ਹਰਜੋਤ ਸਿੰਘ ਜੀ ਇਹ ਸੈਟਲਮੈਂਟ ਉਹ ਹੈਗੀ ਆ, ਜਿਸ ਦੇ ਵਿੱਚ ਕਹਿੰਦੇ ਇਹ ਵੀ ਪ੍ਰੋਵੀਜ਼ਨ ਰੱਖਿਆ ਗਿਆ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਫੇਸਬੁੱਕ ਦਾ CEO ਮਾਰਕ ਜ਼ਕਰਬਰਗ ਆ, ਉਸ ਦੀ ਡਿਸੀਜਨ ਮੇਕਿੰਗ ਤੋਂ ਵੀ ਇੰਡੀਪੈਂਡੈਂਸ ਜਿਹੜੀ ਆ ਉਸ ਕੰਪਨੀ ਨੂੰ ਜਿਹੜੀ ਉਹ ਮਿਲ ਸਕੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਈਰਾਨ ਨਾਲ ਰਿਲੇਟਡ ਆ। ਈਰਾਨ ਦੇ ਜਿਹੜੇ ਲੀਡਰ ਹੈਗੇ, ਪ੍ਰੈਜ਼ੀਡੈਂਟ ਹਸਨ ਰੂਹਾਨੀ, ਉਹਨਾਂ ਨੇ ਅੱਜ ਕਿਹਾ ਆ ਵੀ ਉਹ ਗੱਲਬਾਤ ਕਰਨ ਦੇ ਲਈ USA ਦੇ ਨਾਲ ਤਿਆਰ ਹੈਗੇ ਆ, ਐਜ਼ ਲੌਂਗ ਐਜ਼ ਜਿਹੜੀ ਗੱਲਬਾਤ ਆ ਉਹਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਨਾਲ ਸਰੈਂਡਰ ਕਰਨ ਲਈ ਨਹੀਂ ਕਿਹਾ ਜਾਵੇਗਾ, ਵੀ ਇਹ ਵਨ ਸਾਈਡਡ ਜਿਹੜੀ ਨੈਗੋਸ਼ੀਏਸ਼ਨ ਨਹੀਂ ਹੋਣੀ ਚਾਹੀਦੀ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ, ਤੁਹਾਨੂੰ ਪਤਾ ਹੀ ਆ ਵੀ 2015 ਦੀ ਇੱਕ ਜਿਹੜੀ ਨਿਊਕਲੀਅਰ ਡੀਲ ਸੀ ਉਹਨੂੰ ਜਿਹੜਾ ਵਿਦਡਰਾ ਕਰ ਲਿਆ ਸੀ, ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਈਰਾਨ ਆ ਪਿਛਲੇ ਕਾਫੀ ਹਫ਼ਤਿਆਂ ਤੋਂ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆ, ਕਿਉਂਕਿ ਉਹਨਾਂ ਦੇ ਉੱਤੇ ਸੈਂਕਸ਼ਨਸ ਬਹੁਤ ਸਾਰੀਆਂ ਵਧਾ ਦਿੱਤੀਆਂ ਗਈਆਂ ਆ, ਅਤੇ US ਦੀਆਂ ਫੋਰਸਿਸ ਵੀ ਈਰਾਨ ਦੇ ਲਾਗੇ ਛਾਗੇ ਕਾਫੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ, ਅਤੇ ਉਹਨਾਂ ਨੇ ਵੀ ਜਿਹੜੇ 2 ਪਲੇਨ ਜਿਹੜੇ ਆ 2 ਸ਼ਿਪਸ ਹੈਗੇ ਆ ਉਹ ਉਹਨਾਂ ਨੂੰ ਆਪਣੇ ਕਬਜ਼ੇ 'ਚ ਲਿਆ ਹੋਇਆ। ਇੱਕ UK ਦਾ ਹੈਗਾ ਆ, ਅਤੇ USA ਨੇ ਉਹਨਾਂ ਦੇ 2 ਡਰੋਨ ਵੀ ਜਿਹੜੇ ਥੱਲੇ ਸਿੱਟੇ ਹੈਗੇ ਆ। ਸੋ ਕਾਫੀ ਟੈਨਸ਼ਨ ਹੈਗੀ ਆ, ਅਤੇ ਪਰ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਸੇਮ ਟਾਈਮ ਦੇ ਉੱਤੇ ਜੇ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ, ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਦੇ ਲਈ ਤਿਆਰ ਹੈਗੇ ਆ, ਪਰ ਉਹਦੇ ਵਿੱਚ ਜਿਹੜਾ ਆ ਈਰਾਨ ਦਾ ਸਰੈਂਡਰ ਨਹੀਂ ਹੋਣਾ ਚਾਹੀਦਾ। ਜੀ, ਈਰਾਨ ਵਾਲੇ ਕਹਿੰਦੇ ਵੀ ਜਿਹੜੇ ਅਮਰੀਕਾ ਵਾਲੇ ਕਹਿ ਰਹੇ ਵੀ ਉਹਨਾਂ ਨੇ ਜਿਹੜਾ ਈਰਾਨ ਦਾ ਡਰੋਨ ਜਿਹੜਾ ਆ ਉਹ ਤਹਿਸ ਨਹਿਸ ਕੀਤਾ ਆ, ਉਹ ਟੋਟਲੀ ਕਹਿੰਦੇ ਉਹ ਝੂਠ ਆ। ਅਤੇ ਅਮਰੀਕਾ ਵਾਲੇ ਤਾਂ ਇਹ ਕਹਿ ਰਹੇ ਇੱਕ ਨਹੀਂ ਬਲਕਿ ਤਕਰੀਬਨ 2 ਜਿਹੜੇ ਡਰੋਨ ਆ ਉਹ ਉਹਨਾਂ ਨੇ ਜਿਹੜੇ ਉਹ ਸੁੱਟ ਲਏ ਆ ਈਰਾਨ ਦੇ। ਸੋ ਇਹ ਹੁਣ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਟੈਨਸ਼ਨਸ ਬਹੁਤ ਜ਼ਿਆਦਾ ਜਿਹੜੀਆਂ ਵਧੀਆਂ, ਤਣਾਅ ਦਾ ਮਾਹੌਲ ਬਣਿਆ ਪਿਆ। UK ਆਲਰੇਡੀ ਆਪਣੇ ਹਮਾਇਤੀਆਂ ਨੂੰ, ਆਪਣੇ ਜਿਹੜੇ ਸਾਥੀ ਕੰਟਰੀਜ਼ ਮੁਲਕ ਆ ਉਹਨਾਂ ਨੂੰ ਕਹਿ ਰਿਹਾ ਵੀ ਉਹਨਾਂ ਦੀ ਇਸ ਦੇ ਵਿੱਚ ਮਦਦ ਕਰੋ, ਅਤੇ ਜਿਹੜਾ ਉਹਨਾਂ ਦਾ ਸ਼ਿਪ ਈਰਾਨ ਵਾਲਿਆਂ ਨੇ ਜਿਹੜਾ ਫੜ ਲਿਆ ਆ, ਉਹਨਾਂ ਦੇ ਜਿਹੜਾ ਕਰੂ ਮੈਂਬਰਸ ਆ ਉਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਹੈਗਾ ਆ, ਵੀ ਉਹਨਾਂ ਨੂੰ ਛਡਾਉਣ ਦੇ ਵਿੱਚ ਕੋਈ ਨਾ ਕੋਈ ਮਦਦ ਜਿਹੜੀ ਉਹ ਕੀਤੀ ਜਾਵੇ। ਜਿਹੜੇ ਕਈ ਵਰੇ ਜਿਹੜੇ ਆ ਈਰਾਨ ਦੇ ਹਿਰਾਸਤ ਦੇ ਵਿੱਚ ਰਹਿ ਕੇ ਆਏ ਇੱਕ 2 ਜਿਹੜੇ ਜਰਨਲਿਸਟ ਆ, ਉਹ ਕਹਿ ਰਹੇ ਆ ਵੀ ਉਹ ਜਿਹੜੇ 23 ਬੰਦਿਆਂ ਨੂੰ ਉਹਨਾਂ ਨੇ ਹੁਣ ਗ੍ਰਿਫਤਾਰ ਕਰ ਲਿਆ ਆ। ਹੁਣ ਪਤਾ ਨਹੀਂ ਉਹਨਾਂ ਦੇ ਨਾਲ ਕਿੱਦਾਂ ਦਾ ਜਿਹੜਾ ਉੱਥੇ ਸਲੂਕ ਆ ਉਹ ਹੋਵੇਗਾ। ਇਹ ਵੀ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਕਦੀ ਉਹਨਾਂ ਨੂੰ ਉੱਥੋਂ ਬਾਹਰ ਵੀ ਆਉਣ ਦਿੱਤਾ ਜਾਵੇਗਾ ਜਾਂ ਨਹੀਂ ਆਉਣ ਦਿੱਤਾ ਜਾਵੇਗਾ। ਸੋ ਕਾਫੀ ਮੁਸ਼ਕਿਲਾਂ ਉਹਨਾਂ ਲੋਕਾਂ ਦੇ ਲਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹੈਗੀਆਂ ਆ।
ਮੇਨ ਜਿਹੜਾ ਹੁਣ ਮਸਲਾ ਇਹ ਬਣਿਆ ਵੀ ਜਿਹੜਾ ਸਟ੍ਰੇਟ ਆਫ ਹਾਰਮਜ਼ ਹੈਗਾ ਆ, ਜਿਹੜਾ ਉਹ ਲੰਘਦਾ ਆ ਉਹ ਇਲਾਕਾ ਜਿਹੜਾ ਅਫਰੀਕਾ ਨੂੰ ਇੱਕ ਹਿਸਾਬ ਦੇ ਨਾਲ ਉੱਤੋਂ ਦੀ ਜਾਂਦੇ ਹੋਏ ਸਿੱਧਾ ਯੂਰਪ ਵੱਲ ਨੂੰ ਉਹ ਰਸਤਾ ਜਿਹੜਾ ਉਹ ਬਣਦਾ ਆ, ਉਸ ਦੇ ਉੱਤੇ ਕਬਜ਼ਾ ਜਿਹੜਾ ਹੁਣ ਕਿਸ ਦਾ ਹੋਵੇ, ਕਿਉਂਕਿ 30% ਵਿਸ਼ਵ ਦਾ ਜਿਹੜਾ ਰੋਜ਼ਾਨਾ ਦਾ ਜਿਹੜਾ ਤੇਲ ਆ ਉਹ ਉਸ ਇਲਾਕੇ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ। ਅਤੇ ਜਿਹੜਾ ਉਸ ਸਟ੍ਰੇਟ ਨੂੰ ਕਾਬਜ਼ ਹੈਗਾ ਆ, ਬੇਸਿਕਲੀ ਉਹ ਤੇਲ ਦਾ ਇੱਕ ਹਿਸਾਬ ਦੇ ਨਾਲ ਮਾਲਕ ਜਿਹੜਾ ਆ ਉਹ ਲੈਂਦਾ ਹੈ, ਕਿਉਂਕਿ ਇੱਧਰੋਂ ਲੰਘਣ ਦੇ ਲਈ ਬਹੁਤ ਸਾਰੇ ਜਿਹੜੀਆਂ ਕੰਟਰੀਜ਼ ਆ ਉਹਨਾਂ ਨੂੰ ਇਹ ਜਿਹੜੇ ਪੈਸੇ ਆ ਉਹ ਫਿਰ ਦੇਣੇ ਉਹ ਪੈਂਦੇ ਆ ਵੀ ਤੁਸੀਂ ਉਹਨਾਂ ਦਾ ਪਾਣੀ ਜਿਹੜਾ ਉੱਧਰੋਂ ਇੱਕ ਹਿਸਾਬ ਦੇ ਨਾਲ ਲੰਘਣ ਦੇ ਲਈ ਵਰਤ ਰਹੇ ਆ। ਸੋ ਦੇਖਦੇ ਆ ਵੀ ਹੁਣ ਜਿਹੜਾ ਆ ਉਹ ਕੀ ਉੱਥੇ ਬਣਦਾ ਆ ਅਤੇ ਕੀ ਨਹੀਂ, ਪਰ ਮਾਹੌਲ ਜਿਹੜਾ ਤਣਾਅ ਦਾ ਬਣਿਆ। ਉੱਧਰ ਬੋਰਿਸ ਜੌਨਸਨ ਜਿਹੜਾ ਨਵਾਂ ਪ੍ਰਧਾਨ ਮੰਤਰੀ ਹੈ UK ਦਾ, ਉਹ ਥੋੜ੍ਹਾ ਜਿਹੜਾ ਕਹਿ ਲਓ ਵੀ ਜ਼ਿਆਦਾ ਹੀ ਜਸ਼ੀਲਾ ਆ ਅਤੇ ਗਰਮ ਖਿਆਲਾਂ ਵਾਲਾ ਆ। ਸੋ ਯੂ ਨੈਵਰ ਨੋ, ਉਹ ਅਤੇ ਜਿਹੜੇ ਡੋਨਲਡ ਟਰੰਪ ਕੁਛ ਮਿਲ ਕੇ ਇੱਦਾਂ ਦੀ ਕੋਈ ਪਲੈਨਿੰਗ ਜਿਹੜੀ ਉਹ ਉਹਨਾਂ ਦੀ ਬਣ ਸਕਦੀ ਹੋਵੇ ਵੀ ਹਾਂ ਇਹਨਾਂ ਉੱਤੇ ਕੋਈ ਮਿਲਟਰੀ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਇੱਕ ਰੈਪਰ ਹੈਗਾ ਜਿਹੜਾ ਸਿੰਗਰ ਜਿਹਦਾ ਨਾਂ ਟੇਕੇ ਕਰਕੇ ਜਾਣਿਆ ਜਾਂਦਾ ਆ, ਟੈਮੂਰ ਮੈਕਲਿੰਟਰੇ, ਅਤੇ ਉਹਨੂੰ ਜਿਹੜੇ ਕਹਿੰਦੇ ਵੀ 55 ਸਾਲਾਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ, ਕਿਉਂਕਿ ਉਹ ਇੱਕ ਘਰ ਦੇ ਵਿੱਚ ਕਿਸੇ ਦੇ ਵਿੱਚ ਵੜ ਕੇ ਉਸਨੇ ਉੱਥੇ ਰੋਬਰੀ ਕਰਨ ਦੀ ਟਰਾਈ ਕੀਤੀ ਸੀ, ਫੋਰਸਫੁਲ ਇਨਵੇਜਨ ਕੀਤਾ ਸੀ, ਅਤੇ 21 ਸਾਲਾਂ ਦਾ ਉਸ ਘਰ ਦੇ ਵਿੱਚ ਇੱਕ ਨੌਜਵਾਨ ਸੀ, ਉਹਦੀ ਜਿਹੜੀ ਗੋਲੀ ਚੱਲਣ ਦੇ ਨਾਲ ਮੌਤ ਵੀ ਹੋ ਗਈ ਸੀ। ਸੋ ਇਸ ਸਾਰੇ ਕੁਛ ਨੂੰ ਦੇਖਦੇ ਹੋਏ ਜਿਹੜੀ ਆ ਕੋਰਟ ਆ ਉਹਦੇ ਵੱਲੋਂ ਉਹਨੂੰ 30 ਸਾਲਾਂ ਦੀ ਪ੍ਰਿਜ਼ਨ ਅਤੇ 5000 ਦਾ ਫਾਈਨ, ਇੱਕ ਕਾਊਂਟ ਆਫ ਜਿਹੜਾ ਹੈਗਾ ਐਗਰੀਵੇਟਡ ਰੋਬਰੀ ਤੇ 13 ਸਾਲਾਂ ਦੀ ਜੇਲ੍ਹ ਅਤੇ $3000 ਦਾ ਫਾਈਨ, 2 ਹੋਰ ਜਿਹੜੇ ਕਾਊਂਟ ਐਗਰੀਵੇਟਡ ਰੋਬਰੀ ਅਤੇ ਰਿਲੇਟਡ ਟੂ ਹੋਮ ਇਨਵੇਜਨ ਜਿਹੜੇ ਉਹਦੇ ਕਰਕੇ ਜਿਹੜੇ ਸਜ਼ਾ ਹੋਈ ਆ। ਸੋ ਟੋਟਲ ਜਿਹੜੀ ਸਜ਼ਾ ਆ ਉਹਨੂੰ 55 ਸਾਲਾਂ ਦੀ ਹੋਈ ਆ, ਅਤੇ ਪਰੋਲ 'ਤੇ ਆਉਣ ਲਈ ਘੱਟੋ ਘੱਟ ਕਹਿੰਦੇ ਪਈ ਉਹਨੂੰ 27-28 ਸਾਲ ਲੱਗਣਗੇ। ਜੀ, ਅਤੇ ਅਗਲੀ ਜਿਹੜੀ ਖਬਰ ਕਰਦੇ ਹਾਂ, ਬੀਤੇ ਵੀਕਐਂਡ ਦੇ ਉੱਤੇ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਆਈਸ ਵਾਲਿਆਂ ਨੇ ਜਿਹੜੇ ਛਾਪੇਮਾਰੀ ਜਿਹੜੀ ਉਹ ਕੀਤੀ, ਜਿਹੜੇ 2000 ਲੋਕਾਂ ਨੂੰ ਗ੍ਰਿਫਤਾਰ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ, ਕਿਉਂਕਿ ਮੀਡੀਆ ਦੇ ਵਿੱਚ ਆ ਗਈ ਗੱਲ। ਸੋ ਸਾਰੇ ਲੋਕ ਜਿਨ੍ਹਾਂ ਦੇ ਉੱਤੇ ਡੈਪੂਟੇਸ਼ਨ ਦੇ ਆਰਡਰ ਲੱਗੇ ਸੀਗੇ ਉਹ ਵੀ ਕਿਤੇ ਨਾ ਕਿਤੇ ਰੂਹ-ਪੋਸ਼ ਜਿਹੜੇ ਉਹ ਹੋ ਵੀ ਗਏ ਹੋਣੇ ਆ, ਅਤੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਦਾ ਜਿਹੜਾ ਇਹ ਆਪਰੇਸ਼ਨ ਬਾਰਡਰ ਰਿਜ਼ੋਲਵ ਜਿਹੜਾ ਆਈਸ ਦੇ ਦੁਆਰਾ ਰੇਡਾਂ ਦਾ ਸੀਗਾ ਉਹ ਬਹੁਤਾ ਕਾਮਯਾਬ ਜਿਹੜਾ ਉਹ ਨਾ ਹੋ ਸਕਿਆ, ਜਿਸ ਨੂੰ ਜਿਹੜਾ ਰਾਸ਼ਟਰਪਤੀ ਟਰੰਪ ਨੇ ਵੀ ਬੜਾ ਵਧਾ ਚੜ੍ਹਾ ਕੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀ। ਕਹਿੰਦੇ ਕੁੱਲ 35 ਲੋਕਾਂ ਨੂੰ ਇਸ ਪੂਰੇ ਜਿਹੜੇ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ, ਅਤੇ 18 ਜਿਹੜੇ ਆ ਉਹ ਪਰਿਵਾਰਕ ਜਿਹੜੇ ਮੈਂਬਰਸ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ 17 ਕੋਲੈਟਰਲ ਅਪਰੀਹੈਂਸ਼ਨ ਯਾਨੀ ਕਿ ਉਹਨਾਂ ਨੂੰ ਫੜਨ ਨਹੀਂ ਸੀ ਗਏ ਪਰ ਉਹਨਾਂ ਦੇ ਅੜਿੱਕੇ ਜਿਹੜੇ ਉੱਧਰ ਆ ਗਏ। ਆਪਾਂ ਬੀਤੇ ਵੀਕਐਂਡ ਤੋਂ ਜਿਹੜੀਆਂ ਕੱਲ੍ਹ ਪਰਸੋਂ ਦੀਆਂ ਕਈ ਜਿਹੜੀਆਂ ਵੀਡੀਓਜ਼ ਆ ਉਹ ਚੱਲ ਰਹੀਆਂ ਆ, ਲੋਕ ਘੇਰਾ ਪਾ ਕੇ ਜਿਹੜੇ ਆ ਆਈਸ ਵਾਲਿਆਂ ਦੇ ਉੱਤੇ ਦੁਆਲੇ ਜਿਹੜੇ ਖੜ੍ਹੇ ਆ, ਕਈ ਜਿਹੜੇ ਉਹਨਾਂ ਦੇ ਉੱਤੇ ਪਾਣੀ ਜਿਹੜਾ ਆ ਉਹ ਸੁੱਟਦੇ ਜਿਹੜੇ ਉਹ ਨਜ਼ਰ ਆ ਰਹੇ ਆ, ਕਈ ਕੁਛ ਜਿਹੜਾ ਆ ਉੱਥੇ ਨਜ਼ਰ ਆਇਆ ਆ। ਪਰ ਓਵਰਆਲ ਇਹਨਾਂ ਦਾ ਜਿਹੜਾ ਇਹ ਆਪਰੇਸ਼ਨ ਆ, ਜਿੰਨੀ ਇਹਨਾਂ ਨੂੰ ਕਾਮਯਾਬੀ ਦੀ ਉਮੀਦ ਸੀ ਉਹ ਨਹੀਂ ਹੋ ਸਕੀ, ਅਤੇ ਉਹ ਜਿਹੜਾ ਉਹ ਫੇਲ ਜਿਹੜਾ ਹੋ ਰਿਹਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਹੋਰ ਆਪਰੇਸ਼ਨ ਜਿਹੜੇ ਆ ਉਹ ਕਿੰਨੇ ਕੁ ਜਿਹੜੇ ਉਹ ਕੀਤੇ ਜਾਣਗੇ, ਅਤੇ ਕੀ ਇਸ ਤਰੀਕੇ ਦੇ ਨਾਲ ਪਬਲਿਕ ਨੂੰ ਜਾਣਕਾਰੀ ਦੇ ਕੇ ਆਪਰੇਸ਼ਨ ਜਿਹੜੇ ਉਹ ਕੀਤੇ ਜਾਣਗੇ, ਅਤੇ ਕੀ ਉਸ ਦਾ ਕੋਈ ਫਿਰ ਫਾਇਦਾ ਜਿਹੜਾ ਉਹ ਰਹੇਗਾ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਨਾਰਥ ਕੋਰੀਆ ਤੋਂ ਆ ਰਹੀ ਆ। ਨਾਰਥ ਕੋਰੀਆ ਦੇ ਕਿਮ ਜੋਂਗ ਉਨ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ, ਇੱਕ ਖਬਰ ਆਈ ਆ ਵੀ ਉਹ ਇੱਕ ਸਬਮਰੀਨ ਜਿਹੜੀ ਆ ਉਹਦੇ ਵੱਲ ਉਹਦੇ ਉਦਘਾਟਨ 'ਤੇ ਜਾਂ ਉੱਥੇ ਪਹੁੰਚੇ ਹੈਗੇ ਆ, ਅਤੇ ਕਹਿੰਦੇ ਵੀ ਉਹ ਜਿਹੜੀ ਸਬਮਰੀਨ ਹੈਗੀ ਆ ਉਹ ਨਿਊਕਲੀਅਰ ਵਾਰਹੈਡ ਜਿਹੜੀ ਆ ਉਹ ਵੀ ਲਿਜਾ ਸਕਦੀ ਹੈਗੀ ਆ। ਉਹਨਾਂ ਨੇ ਇਹ ਇੱਕ ਜਿਹੜੀ ਫੈਕਟਰੀ ਹੈਗੀ ਆ ਉਹਦਾ ਜਿਹੜਾ ਉੱਥੇ ਟੂਰ ਕੀਤਾ ਹੈਗਾ। ਸੋ ਇਹ ਕਹਿੰਦੇ ਵੀ ਜੇ ਇਹ ਸੱਚਮੁੱਚ ਹੀ ਸਹੀ ਹੈਗਾ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਨਾਰਥ ਕੋਰੀਆ ਦੇ ਲੀਡਰ ਲਈ ਸੁਸਾਈਡਲ ਮਿਸ਼ਨ ਹੋਊਗਾ। ਸੋ ਈਵਨ ਦੋ ਇੱਕ ਪਾਸੇ ਜਿਹੜੀਆਂ ਗੱਲਵੱਕੜੀਆਂ ਵੀ ਪੈ ਰਹੀਆਂ, ਗੱਲਬਾਤ ਹੋ ਰਹੀ ਆ, ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਮੇਰਾ ਦੋਸਤ ਹੈਗਾ ਆ ਉਹ, ਅਤੇ ਦੂਸਰੇ ਪਾਸੇ ਜਿਹੜੀ ਆ ਉਹ ਆਪਣੀ ਪੂਰੀ ਤਿਆਰੀ ਵੀ ਜਿਹੜੀ ਉਹ ਕਰ ਰਹੇ ਹੈਗੇ ਆ। ਬਿਲਕੁਲ, ਰਾਸ਼ਟਰਪਤੀ ਟਰੰਪ ਨੇ ਬਗੈਰ ਮਤਲਬ ਤੋਂ ਉਸ ਨੂੰ ਜਿਹੜੀ ਆ ਉਹ
ਵਿਸ਼ਵ ਦੇ ਵਿੱਚ ਇੱਕ ਮਾਨਤਾ ਜਿਹੜੀ ਆ ਉਹ ਦੁਬਾਰੇ ਆ। ਉਸ ਤੋਂ ਬਾਅਦ ਦੇ ਵਿੱਚ ਉਹ ਰਸ਼ੀਆ ਦੇ ਵਿੱਚ ਵੀ ਜਾ ਕੇ ਆਇਆ, ਜਾਂ ਉਹ ਪਹਿਲੀ ਵਾਰੀ ਜਿਹੜਾ ਆ ਉਹਨੂੰ ਉੱਥੇ ਉਦੋਂ ਸੱਦਾ ਜਿਹੜਾ ਉਹ ਮਿਲਿਆ ਸੀਗਾ। ਸੋ ਪਤਾ ਨਹੀਂ ਉਹਨਾਂ ਨੂੰ ਕਿਹੜੇ ਮੂੰਹ ਦੇ ਨਾਲ ਜਿਹੜਾ ਉਹ ਦੋਸਤ ਆਖੀ ਜਾਂਦੇ ਆ, ਜਦ ਕਿ ਉਹ ਆਪਣੇ ਹੀ ਲੋਕਾਂ ਦਾ ਉੱਥੇ ਲਗਾਤਾਰ ਘਾਣ ਕਰੀ ਜਾ ਰਿਹਾ ਹੈ। ਅਤੇ ਲਗਾਤਾਰ ਹੁਣ ਦੇਖੋ ਵੀ ਉਹ ਨਵੀਆਂ ਤੋਂ ਨਵੀਆਂ ਜਿਹੜੀਆਂ ਨਿਊਕਲੀਅਰ ਜਿਹੜੀਆਂ ਚੀਜ਼ਾਂ ਆ ਉਹ ਬਣਾਉਣ ਦੇ ਵੱਲ ਵਧਿਆ ਹੋਇਆ। ਅੱਗੇ ਮਿਜ਼ਾਈਲਾਂ ਤੱਕ ਸੀਮਤ ਸੀ, ਹੁਣ ਤੁਸੀਂ ਸਬਮਰੀਨ ਦੀ ਜਿਹੜੀ ਗੱਲ ਆ ਉਹ ਕੀਤੀ ਆ। ਅਤੇ ਨਾਰਥ ਕੋਰੀਆ ਤੋਂ ਹੀ ਜਿਹੜੇ ਇੱਕ ਹੋਰ ਖਬਰ ਆ ਰਹੀ ਆ ਵੀ ਉਹਨਾਂ ਨੇ ਇੱਕ ਰਸ਼ੀਅਨ ਫਿਸ਼ਿੰਗ ਵੈਸਲ ਵਾਲੇ ਸੀਗੇ, ਉਹਨਾਂ ਨੂੰ ਜਿਹੜਾ ਉੱਥੇ ਜਿਹੜਾ ਉਹ ਫੜ ਲਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉੱਥੇ ਕਰ ਲਿਆ। ਅਤੇ ਕਹਿੰਦੇ ਵੀ ਇਸ ਜਿਹੜੀ ਫਿਸ਼ਿੰਗ ਵੈਸਲ ਆ ਉਹਨੇ ਜਿਹੜੇ ਰੂਲਸ ਆਫ ਐਂਟਰੀ ਅਤੇ ਉੱਥੇ ਸਟੇ ਕਰਨ ਦੇ ਆ ਉਸ ਦੀ ਉਲੰਘਣਾ ਜਿਹੜੀ ਉਹ ਕੀਤੀ ਆ। 15 ਰਸ਼ੀਅਨ ਅਤੇ 2 ਸਾਊਥ ਕੋਰੀਅਨ ਜਾਣਿਆਂ ਦਾ ਇਹ ਕਰੂਜ਼ ਸੀਗਾ, ਫਿਸ਼ਿੰਗ ਵੈਸਲ ਸੀਗਾ, ਜਿਸ ਨੂੰ ਨਾਰਥ ਕੋਰੀਆ ਵਾਲਿਆਂ ਨੇ ਗ੍ਰਿਫਤਾਰ ਉਹ ਕਰ ਲਿਆ। 17 ਜੁਲਾਈ ਨੂੰ ਉੱਥੋਂ ਦੇ ਬਾਰਡਰ ਗਾਰਡਸ ਨੇ ਜਿਹੜਾ ਉਹ ਦੱਸਿਆ। ਅਤੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਫੇਸਬੁੱਕ ਦੀ ਪੋਸਟ ਬਾਰੇ ਅੰਬੈਸੀ ਨੇ ਜਿਹੜੀ ਉੱਥੇ ਪਾ ਕੇ ਦੱਸੀ ਆ। ਅਤੇ ਅੰਬੈਸੀ ਵਾਲੇ ਜਿਹੜੇ ਰਸ਼ੀਆ ਵਾਲੇ ਕਹਿੰਦੇ ਆ ਵੀ ਉਹ ਜਿਹੜੇ ਇੱਕ ਹਿਸਾਬ ਦੇ ਨਾਲ ਸ਼ਰਮਿੰਦਾ ਨੇ ਵੀ ਉਹਨਾਂ ਦੇ ਲੋਕ ਇਸ ਤਰੀਕੇ ਦੇ ਨਾਲ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਉੱਥੇ ਉਹਨਾਂ ਦੇ ਪਾਣੀਆਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਨਾਰਥ ਕੋਰੀਆ ਦੇ ਪਾਣੀਆਂ ਦੇ ਵਿੱਚ ਚਲੇ ਗਏ ਜੀ। ਸੋ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤ ਹੈ ਜੀ। ਬਿਲਕੁਲ, ਇੱਕ ਜਾਂਦੇ ਜਾਂਦੇ ਜਿਹੜੀ ਜ਼ਰੂਰ ਹੋਰ ਗੱਲ ਕਰਦੇ ਹਾਂ, ਪੈਨਸਿਲਵੇਨੀਆ ਦੇ ਸਕੂਲ ਡਿਸਟ੍ਰਿਕਟ 1 ਨੇ ਜਿਹੜੇ ਬੀਤੇ ਦਿਨਾਂ ਦੇ ਵਿੱਚ ਕਾਫੀ ਸ਼ਰਮਿੰਦਗੀ ਅਤੇ ਲੋਕਾਂ ਦੀ ਜਿਹੜੀ ਆ ਉਹ ਗੁੱਸਾ ਹੀ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਖੱਟਿਆ ਆ। ਉਹਨਾਂ ਨੇ ਕੀ ਕੀਤਾ ਵੀ ਜਿਹੜੇ ਪੇਰੈਂਟਸ ਆਲਰੇਡੀ ਜਿਹੜੇ ਗਰੀਬ ਆ ਅਤੇ ਜਿਹੜੇ ਲੰਚ ਦੇ ਪੈਸੇ ਨਹੀਂ ਸੀ ਦੇ ਸਕਦੇ, ਉਹਨਾਂ ਨੂੰ ਇਹ ਜਿਹੜਾ ਦੇਖੋ ਚੇਤਾਵਨੀ ਦੇ ਦਿੱਤੀ। ਇਹ ਉਹਨਾਂ ਨੂੰ ਕਹਿ ਦਿੱਤਾ ਵੀ ਜੇ ਤੁਸੀਂ ਇਸ ਲੰਚ ਮਨੀ ਨੂੰ ਜਿਹੜਾ ਤੁਸੀਂ ਨਹੀਂ ਦੇ ਸਕੇ, ਜਿਹੜਾ ਤੁਹਾਡਾ ਡੈਟ ਹੈਗਾ ਲੰਚ ਦਾ ਡੈਟ, ਅਤੇ ਅਸੀਂ ਤੁਹਾਡੇ ਨਿਆਣੇ ਜਿਹੜੇ ਫੋਸਟਰ ਹੋਮਾਂ ਦੇ ਵਿੱਚ ਜਿਹੜੇ ਉਹ ਘੱਲ ਦੇਣੇ। ਅੱਗੇ ਤਾਂ ਵਿਚਾਰੇ ਅੱਗੇ ਗਰੀਬੀ ਤੋਂ ਪੀੜਤ ਆ ਅਤੇ ਉਹਨਾਂ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਉੱਥੇ ਧਮਕੀਆਂ ਜਿਹੜੀਆਂ ਉਹ ਮਿਲ ਰਹੀਆਂ ਆ। ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਇੱਕ ਕੰਪਨੀ ਲਾ ਕੋਲੰਬੀ ਕਾਫੀ ਕਰਕੇ ਆ, ਉਸ ਦੇ CEO ਨੇ ਆਖਿਆ ਵੀ ਮੈਂ ਇਹ ਜਿਹੜਾ ਲੰਚ ਡੈਟ ਹੈਗਾ ਆ ਇਸ ਨੂੰ ਪੂਰੇ ਦਾ ਪੂਰਾ ਜਿਹੜਾ ਉਹ ਖ਼ਤਮ ਕਰ ਦਿੰਦਾ, ਵੀ ਜਿੰਨਾ ਬਕਾਇਆ ਆ ਮੈਂ ਪੇ ਕਰ ਦਿੰਦਾ ਆ। ਪਰ ਉਸ ਪੈਨਸਿਲਵੇਨੀਆ ਦੀ ਸਕੂਲ ਡਿਸਟ੍ਰਿਕਟ ਨੇ ਜਿਹੜਾ ਉਹ ਪੈਸੇ ਲੈਣ ਤੋਂ ਇਨਕਾਰ ਹੀ ਜਿਹੜਾ ਉਹ ਕਰ ਦਿੱਤਾ ਆ। ਤੁਸੀਂ ਦੇਖੋ ਵੀ ਕਿੰਨੀ ਇਹਨਾਂ ਨੂੰ ਗਰੀਬ ਲੋਕਾਂ ਦੇ ਨਾਲ ਨਫ਼ਰਤ ਹੋਵੇਗੀ ਵੀ ਜਿਹੜਾ ਇਸ ਤਰੀਕੇ ਦਾ ਜਿਹੜਾ ਉਹ ਫੈਸਲਾ ਆ ਉਹ ਲੈ ਰਹੇ ਨੇ ਵੀ ਜੇ ਲੰਚ ਜੋਗੇ ਵੀ ਉਹਨਾਂ ਦੇ ਕੋਲ ਨਹੀਂ ਹੈਗੇ ਡਾਲਰ, ਤਾਂ ਫਿਰ ਤੁਸੀਂ ਵੀ ਨਿਆਣੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਆ ਉਹ ਵੱਖ ਕਰ ਦਿਓ। ਹੁਣ ਕਰਨ ਕੀ ਉਹ ਦੇਖਦੇ ਆ ਉਤਲੇ ਪਾਸੇ ਪ੍ਰਸ਼ਾਸਨ ਨੂੰ, ਦੇਖਦੇ ਉਹ ਬਾਰਡਰ ਦੇ ਉੱਤੇ ਦੇਖਦੇ ਆ ਵੀ ਕਿਸ ਤਰੀਕੇ ਨਾਲ ਨਿਆਣਿਆਂ ਨੂੰ ਮਾਪਿਆਂ ਤੋਂ ਵੱਖ ਕੀਤਾ ਜਾ ਰਿਹਾ ਆ, ਨਿਆਣੇ ਜਿਹੜੇ ਉੱਥੇ ਮਰ ਰਹੇ ਆ। ਸੋ ਇਹ ਵੀ ਜਿਹੜਾ ਉਹ ਨਹੀਂ ਹੋ ਰਿਹਾ। ਇਨਫੈਕਟ ਜਿਹੜੇ ਹਰਜੋਤ ਸਿੰਘ ਜੀ ਕਈ ਲੋਕਾਂ ਨੇ ਇਹ ਜਿਹੜਾ ਆ ਹੱਥ ਅੱਗੇ ਵਧਾਇਆ ਸੀ ਹੈਲਪ ਕਰਨ ਦੇ ਲਈ, ਪਰ ਇਹ ਜਿਹੜੇ ਸਕੂਲ ਬੋਰਡ ਵਾਲੇ ਆ ਉਹ ਇਨਕਾਰ ਜਿਹੜਾ ਉਹ ਕਰ ਰਹੇ ਆ ਵੀ ਅਸੀਂ ਕਿਸੇ ਤੋਂ ਜਿਹੜਾ ਆ ਕੋਈ ਡੋਨੇਸ਼ਨ ਆ ਜਾਂ ਇਹ ਡੈਟ ਜਿਹੜਾ ਕਲੀਅਰ ਕਰਨ ਦੇ ਲਈ ਉਹ ਵਾਪਸ $10 ਜਿਹੜੇ ਉਹ ਨਹੀਂ ਲਵਾਂਗੇ ਜੀ। ਬਿਲਕੁਲ, ਜਾਂਦੇ ਜਾਂਦੇ ਕੈਲੀਫੋਰਨੀਆ DMV ਦੀ ਵੀ ਜੇ ਗੱਲ ਕਰਦੇ ਜਾਈਏ, ਅੱਜ ਕਹਿੰਦੇ ਕੈਲੀਫੋਰਨੀਆ ਦੇ ਸਾਰੇ DMV ਜਿਹੜੇ 1 ਵਜੇ ਤੱਕ ਬੰਦ ਕੀਤੇ ਹੋਆ। ਬਿਲਕੁਲ ਕਿਉਂਕਿ ਜਿਹੜੇ DMV ਦੇ EMPLOYEE ਆ ਉਹਨਾਂ ਨੂੰ ਰੀਅਲ ID ਦੇ ਲਈ ਉਹ ਟ੍ਰੇਨ ਕਰ ਰਹੇ ਹੈਗੇ ਆ। ਅਤੇ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਲੀਡਰਸ਼ਿਪ ਜਿਹੜੀ ਆ ਉਹ ਟਰਾਈ ਕਰ ਰਹੀ ਆ ਵੀ ਆਪਾਂ DMV ਦਾ ਜਿਹੜਾ ਸਾਰਾ ਸਟਾਫ ਆ ਉਹਨੂੰ ਕਿਸ ਤਰ੍ਹਾਂ ਓਵਰਹਾਲ ਅਤੇ ਕਿਸ ਤਰ੍ਹਾਂ ਜਿਹੜੀ ਪੂਅਰ ਸਰਵਿਸ ਹੈਗੀ ਆ, ਬਹੁਤ ਲੰਬੀਆਂ ਲਾਈਨਾਂ ਹੈਗੀਆਂ, ਉਹਨੂੰ ਕੰਟਰੋਲ ਕੀਤਾ ਜਾ ਸਕੇ। ਸੋ ਉਹਦੇ ਸੰਬੰਧ ਦੇ ਵਿੱਚ ਅੱਜ DMV ਜਿਹੜੀ ਆ ਉਹਨਾਂ ਨੇ ਅੱਧਾ ਦਿਨ ਜਿਹੜਾ ਕੰਮ ਕਰਨਗੇ। ਬਿਲਕੁਲ 1 ਵਜੇ ਤੱਕ, ਜਿਨ੍ਹਾਂ ਨੂੰ ਅੱਜ ਜੇ DMV ਦੇ ਵਿੱਚ ਕੰਮ ਹੈਗਾ ਤਾਂ 1 ਵਜੇ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਜਾਣ। ਤੁਹਾਨੂੰ ਜਿਹੜੇ ਸਾਰੇ DMV ਆ ਜਿਹੜੇ ਦੁਪਹਿਰ 1 ਵਜੇ ਤੱਕ 24 ਜੁਲਾਈ ਨੂੰ ਜਿਹੜੇ ਆ ਉਹ ਬੰਦ ਜਿਹੜੇ ਉਹ ਮਿਲਣਗੇ। ਰੀਅਲ ID ਲਈ ਤਿਆਰੀ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕਰ ਹੀ ਦਿੱਤਾ ਵੀ ਜਿਹੜੇ ਲੋਕ ਜਾਂਦੇ ਨੇ ਉਦੋਂ ਗਾਲਾਂ ਹੀ ਕੱਢਦੇ ਵਾਪਸ ਆਉਂਦੇ ਨੇ, ਇੰਨੀਆਂ ਲੰਬੀਆਂ ਲੈਣਾ ਕੱਖ ਨਹੀਂ ਕਰਦੇ, ਇਹ ਹੈ ਉਹ ਹੈ। ਇਹਨਾਂ ਨੇ DMV ਨੂੰ ਆਪਣੀ ਮਲਕੀਅਤ ਹੀ ਜਿਹੜੇ ਕਈ ਲੋਕਾਂ ਨੇ ਜਿਹੜਾ ਉਹ ਸਮਝ ਕੇ ਰੱਖਿਆ ਆ ਵੀ ਜਿੱਦਾਂ ਮਰਜ਼ੀ ਜਿਹੜਾ ਕਰੀ ਜਾਓ। ਅਤੇ ਵਾਕਿਆ ਹੀ ਕਈ ਥਾਵਾਂ ਦੇ ਉੱਤੇ ਤਾਂ ਪੂਰੇ ਦਾ ਪੂਰਾ DMV ਦਾ ਸਟਾਫ ਜਿਹੜਾ ਆਲਰੇਡੀ ਬਦਲ ਵੀ ਦਿੱਤਾ ਆ ਕਈ ਥਾਵਾਂ ਦੇ ਉੱਤੇ, ਵੀ ਉਹ ਇੰਨਾ ਕੁ ਜ਼ਿਆਦਾ ਜਿਹੜਾ ਉਹ ਲੇਜ਼ੀ ਹੋ ਗਿਆ ਸੀਗਾ।
ਤੇ ਕੰਮ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਕਰ ਰਹੇ। ਸੋ ਜਿਹੜੇ ਉੱਥੇ ਕੰਮ ਵੀ ਕਰਦੇ ਆ ਭਾਈ, ਆਪਣਾ ਜਿਹੜਾ ਕੰਮ ਆ ਸਹੀ ਤਰੀਕੇ ਦੇ ਨਾਲ ਕਰੋ, ਜਿਹੜੇ ਨਹੀਂ ਤਾਂ ਸਾਰੇ ਲੋਕ ਜਿਹੜੇ ਉਸ ਦੇ ਉਹਨੂੰ ਥੂ ਹੀ ਜਿਹੜਾ ਉਹ ਕਰਦੇ ਆਉਂਦੇ ਆ, ਉਹਨਾਂ ਨੂੰ ਪਤਾ ਆ। ਰੀਅਲ ਆਈਡੀ ਦੇ ਲਈ ਹਰਜੋਤ ਸਿੰਘ ਜੀ ਇਹ ਆ ਵੀ ਲੋਕਾਂ ਨੂੰ ਜਾਣਾ ਹੀ ਪੈਣਾ ਹੈ, ਉੱਥੇ ਜਾ ਕੇ ਫੋਟੋ ਨਵੀਂ ਖਿਚਾਉਣੀ ਪੈਣੀ, ਫੀਸ ਜਿਹੜੀ ਉੱਥੇ ਭਰਨੀ ਪੈਣੀ ਆ, 2 ਡਾਕੂਮੈਂਟ ਤੁਹਾਨੂੰ ਜਿਹੜੇ ਉੱਥੇ ਨਾਲ ਜਿਹੜੇ ਉਹ ਤੁਹਾਨੂੰ ਦਿਖਾਉਣੇ ਹੀ ਪੈਣੇ ਆਈਡੈਂਟੀਫਿਕੇਸ਼ਨ ਵਾਲੇ, ਆਪਣਾ SSN ਤੇ ਜਿਹੜਾ ਕੋਈ ਜਿਹੜਾ ਐਡਰੈਸ ਜਿਹੜਾ ਤੁਹਾਡਾ ਹੈਗਾ ਆ ਮੇਨ, ਉਹ ਅਪਰੂਵ ਜਿਹੜਾ ਉਹਨਾਂ ਦੇ ਵੱਲੋਂ ਹੈਗਾ ਆ, ਮਨਜ਼ੂਰਸ਼ੁਦਾ ਹੈਗਾ ਆ। ਸੋ ਇਹ ਹੁਣ ਜਿਨ੍ਹਾਂ ਨੇ ਕਰਾਉਣਾ ਆ ਕਰਾ ਵੀ ਲੈਣ। ਵੈਸੇ ਅਗਲੇ ਸਾਲ ਤੋਂ ਇਹ ਜਿਹੜੀ ਰੀਅਲ ਆਈਡੀ ਆ ਉਹ ਚਾਲੂ ਹੋ ਰਹੀ ਆ, ਉਹ ਸਾਰਿਆਂ ਨੂੰ ਜਿਹੜੀ ਉਹ ਬਣਵਾਉਣੀ ਹੀ ਜੇ ਉਹ ਪੈਣੀ ਆ ਜੇ ਉਹਨਾਂ ਨੇ ਕਿਸੇ ਫੈਡਰਲ ਬਿਲਡਿੰਗ ਦੇ ਵਿੱਚ ਜਾਣਾ ਹੋਵੇਗਾ। ਸੋ ਇਸ ਦੇ ਲਈ ਜਿਹੜਾ ਉਹ ਧਿਆਨ ਸਾਰੇ ਜਾਣੇ ਰੱਖਣ। ਕਈ ਵਾਰੀ ਨਾ ਕਲੈਰਿਟੀ ਨਹੀਂ ਹੁੰਦੀ ਵੀ ਫੈਡਰਲ ਬਿਲਡਿੰਗ ਕਿਹੜੀ ਆ, ਕਈ ਵਾਰੀ ਕਈ ਮਿਊਜ਼ੀਅਮ ਵੀ ਜਿਨ੍ਹਾਂ ਦੇ ਉੱਤੇ ਤੁਸੀਂ ਘੁੰਮਣ ਜਾਂਦੇ ਹੋ ਫੈਡਰਲ ਅਥਾਰਟੀ ਦੇ ਅੰਦਰ ਆਉਂਦੇ ਆ, ਤੇ ਫਿਰ ਉੱਥੇ ਤੁਹਾਡਾ ਦੂਜਾ ਜਿਹੜਾ ਆਈਡੀ ਆ ਉਹ ਨਹੀਂ ਚੱਲਣੀ, ਉੱਥੇ ਰੀਅਲ ਆਈਡੀ ਜਿਹੜੀ ਉਹ ਚੱਲੂਗੀ, ਪਾਸਪੋਰਟ ਜਾਂ ਫਿਰ ਤੁਹਾਨੂੰ ਨਾਲ ਚੱਕਣੀ ਫਿਰਨਾ, ਤੇ ਉਹ ਸਾਰੇ ਜਾਣਿਆਂ ਨੂੰ ਡਰ ਹੁੰਦਾ ਵੀ ਕਿਤੇ ਐਵੇਂ ਗੁੰਮ ਨਾ ਹੋ ਜੇ, ਗਵਾਚ ਨਾ ਜਾਵੇ। ਸੋ ਰੀਅਲ ਆਈਡੀ ਦੇ ਲਈ ਆਪੋ ਆਪਣੀ ਤੁਸੀਂ ਅਪਾਇੰਟਮੈਂਟਸ ਜਿਹੜੀਆਂ ਉਹ ਬਣਾ ਵੀ ਜਿਹੜਾ ਹੋ ਸਕਦੇ ਹੋ। ਤੇ ਬਾਕੀ 1 ਵਜੇ ਜਿਹੜਾ ਉਹ ਮੁੜ ਕੇ ਦੁਬਾਰਾ ਅੱਜ ਦੇ DM ਖੁੱਲਣਗੇ। ਤੇ ਹੁਣ ਇਜਾਜ਼ਤ ਲੈਂਦੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ